ਉਹ ਹੋ ਜਾਣਗੀਆਂ। ਹਾਊਸ ਨੂੰ ਇਹ ਜਿਹੜਾ ਰੀਅਪਰੂਵ ਕਰਨਾ ਪੈਣਾ ਹੈ ਪੈਕੇਜ ਆਫ ਬਿਲਸ, ਕਿਉਂਕਿ ਸੈਨੇਟ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਫੰਡਿੰਗ ਆ ਉਸ ਨੂੰ ਰਿਮੂਵ ਕਰ ਦਿੱਤਾ ਸੀਗਾ, ਤੇ 2 ਵੀਕ ਦਾ ਜਿਹੜਾ ਸਟਾਪ ਗੈਪ ਫੰਡਿੰਗ ਸੀ ਉਸ ਦੇ ਵਿੱਚ ਲਗਾਈ ਗਈ ਸੀਗੀ। ਸੋ 1 ਤਰੀਕ ਤੋਂ 31 ਦੀ ਰਾਤ ਤੋਂ ਇਹ ਜਿਹੜੀ ਗਵਰਨਮੈਂਟ ਸ਼ਟਡਾਊਨ ਆ ਹੋ ਚੁੱਕੀ ਹੋਈ ਆ, ਤੇ ਹੁਣ ਉਸ ਨੂੰ ਮੁੜ ਬਹਾਲ ਕਰਨ ਦੇ ਲਈ ਗੱਲ ਕੀਤੀ ਜਾ ਰਹੀ ਆ। ਕੱਲ ਰਾਸ਼ਟਰਪਤੀ ਟਰੰਪ ਹੁਣਾਂ ਨੇ ਟਵੀਟ ਕੀਤਾ ਸੀਗਾ, ਡੈਮੋਕ੍ਰੇਟਸ ਨੂੰ ਵੀ ਸੰਬੋਧਨ ਕਰਦੇ ਹੋਏ ਕਿਹਾ ਵੀ ਤੁਸੀਂ ਇਸ ਵਾਰ ਜਿਹੜੀ ਸਰਕਾਰ ਆ ਉਸ ਨੂੰ ਚਾਲੂ ਕਰੋ, ਤੇ ਅਸੀਂ ਗੁੱਡ ਫੇਥ ਦੇ ਵਿੱਚ ਜਿਹੜੀ ਨੈਗੋਸੀਏਸ਼ਨ ਆ, ਜਿਹੜੀਆਂ ਗੱਲਾਂ ਦੇ ਉੱਤੇ ਚਰਚਾ ਹੋਈ ਆ ਉਸ ਨੂੰ ਅੱਗੇ ਜਿਹੜੀ ਉਹ ਗੁੱਡ ਫੇਥ ਦੇ ਵਿੱਚ ਵਧਾਵਾਂਗੇ। ਸੋ ਮਾਈਕ ਜੌਨਸਨ ਆਪਟਿਮਿਸਟਿਕ ਜਿਹੜੇ ਉਹ ਨਜ਼ਰ ਆ ਰਹੇ ਨੇ ਵੀ ਜਿਹੜਾ 3 ਦਿਨ ਦਾ ਪਾਰਸ਼ਲ ਸ਼ਟਡਾਊਨ ਆ ਉਹ ਅੱਜ ਕਿਤੇ ਨਾ ਕਿਤੇ ਖਤਮ ਹੋ ਜਾਵੇਗਾ। ਹਾਊਸ ਦੇ ਜਿਹੜੇ ਡੈਮੋਕ੍ਰੇਟ ਪਾਰਟੀ ਵੱਲੋਂ ਹਕੀਮ ਜੈਫਰੀਜ਼ ਆ, ਉਹਨਾਂ ਨੇ ਜੌਨਸਨ ਹੁਣਾਂ ਨੂੰ ਕਿਹਾ ਆ ਵੀ ਕਹਿੰਦੇ ਵੀ ਪ੍ਰੋਸੀਜਰ ਦੇ ਨੂੰ ਐਡਵਾਂਸ ਕਰਨ ਦੇ ਲਈ ਉਹ ਰਿਪਬਲਿਕਨਸ ਦੀ ਮਦਦ ਨਹੀਂ ਕਰਨਗੇ। ਗਵਰਨਮੈਂਟ ਫੰਡਿੰਗ ਕਹਿੰਦੇ ਵੀ ਜਿਹਦੇ ਅੰਦਰ ਹੋਣ ਵਾਲੀ ਆ। ਜੌਨਸਨ ਹੁਣੀ ਆਪਣੀ ਹੀ ਪਾਰਟੀ ਦੀ ਜਿਹੜੀ ਰੇਜ਼ਰ ਥਿਨ ਮੈਜੋਰਟੀ ਆ ਉਸ ਦੇ ਨਾਲ ਹੁਣ ਕੰਮ ਕਰ ਰਹੇ ਆ ਵੀ ਜੇ ਕੋਈ 1-2 ਜਿਹੜੇ ਰਿਪਬਲਿਕਨਸ ਇਹਨਾਂ ਦੇ ਉਲਟ ਜਾ ਰਹੇ ਆ ਵੀ ਉਹਨਾਂ ਨੂੰ ਆਪਣੇ ਖੇਮੇ ਦੇ ਵਿੱਚ ਰੱਖਿਆ ਜਾਵੇ ਤੇ ਪਾਰਟੀ ਲਾਈਨ ਦੇ ਉੱਤੇ ਜਿਹੜਾ ਉਹ ਮੈਜਰ ਜਿਹੜਾ ਉਹ ਪਾਸ ਹੋਵੇ। ਇਸ ਮੌਕੇ ਜੇ ਦੇਖਿਆ ਜਾਵੇ ਤਾਂ ਸਪੀਕਰ ਜੌਨਸਨ ਸਿਰਫ ਇੱਕ ਰਿਪਬਲਿਕਨ ਉਲਟ ਵੋਟ ਪਾਵੇ ਤਾਂ ਉਹਨਾਂ ਦਾ ਸਰ ਸਕਦਾ ਆ, ਜੇ ਦੋਵਾਂ ਨੇ ਉਲਟ ਵੋਟ ਪਾਤੇ ਹੀ ਤਾਂ ਇਹਨਾਂ ਦਾ ਇਹ ਜਿਹੜਾ ਬਿੱਲ ਆ ਗਵਰਨਮੈਂਟ ਸ਼ਟਡਾਊਨ ਨੂੰ ਸੇਵ ਕਰਨ ਵਾਲਾ ਖੋਲਣ ਵਾਲਾ ਉਹ ਵਿੱਚੇ ਹੀ ਰਹਿ ਜਾਵੇਗਾ। ਕੱਲ ਜਿਹੜੇ ਮਾਈਕ ਜੌਨਸਨ ਆ ਉਹਨਾਂ ਨੇ ਆਪਣੀ ਹੀ ਪਾਰਟੀ ਦੇ ਉਹਨਾਂ ਫੈਕਸ਼ਨਸ ਦੇ ਵਿੱਚ ਜਿਹੜੇ ਰਿਬੈਲ ਕਰ ਰਹੇ ਆ, ਜਿਹੜੇ ਉਲਟ ਚੱਲ ਰਹੇ ਆ ਪਾਰਟੀ ਦੇ ਉੱਤੇ ਇਸ ਸ਼ਟਡਾਊਨ ਨੂੰ ਖਤਮ ਕਰਨ ਦੇ ਉਲਟ ਧਰਨਾ ਲਈ ਬੈਠੇ ਇੱਕ ਹਿਸਾਬ ਦੇ ਨਾਲ, ਉਹਨਾਂ ਨਾਲ ਕਾਫੀ ਜ਼ਿਆਦਾ ਜਿਹੜੀ ਉਹ ਗੱਲਬਾਤ ਕੀਤੀ ਆ। ਜਿਹੜੇ ਕੰਜ਼ਰਵੇਟਿਵ ਲਾਇਰਸ ਆ ਲਾਅ ਮੇਕਰਸ ਆ ਸੌਰੀ, ਉਹ ਮੰਗ ਕਰ ਰਹੇ ਆ ਵੀ ਜਿਹੜਾ ਵੋਟਰ ਆਈਡੀ ਬਿੱਲ ਜਿਸ ਨੂੰ ਸੇਵ ਐਕਟ ਆਖਿਆ ਜਾ ਰਿਹਾ ਆ ਵੀ ਉਹ ਇਸ ਦੇ ਵਿੱਚ ਭਰਾਵਾ ਪਾਸ ਕਰਾਓ ਨਾਲ। ਸੋ ਨਾਲ ਦੇ ਨਾਲ ਬਿੱਲ ਜਿਹੜਾ ਸੇਵ ਐਕਟ ਆ ਉਹ ਡਿਪਾਰਟਮੈਂਟ ਆਫ ਡਿਫੈਂਸ, ਟ੍ਰੈਜਰੀ, ਸਟੇਟ, ਹੈਲਥ, ਹਿਊਮਨ ਸਰਵਿਸਿਜ਼, ਲੇਬਰ, ਹਾਊਸਿੰਗ, ਅਰਬਨ ਡਿਵੈਲਪਮੈਂਟ, ਟਰਾਂਸਪੋਰਟੇਸ਼ਨ, ਐਜੂਕੇਸ਼ਨ, ਇਹਨਾਂ ਸਾਰੇ ਮਹਿਕਮਿਆਂ ਨੂੰ 30 ਸਤੰਬਰ ਤੱਕ ਰਾਸ਼ੀ ਜਿਹੜੀ ਆ ਉਹ ਮੁਹੱਈਆ ਕਰਾਊਗਾ ਪੂਰੇ ਫਿਸਕਲ ਅਰਥਚਾਰੇ ਦਾ ਜਿਹੜਾ ਸਾਲ ਹੁੰਦਾ ਆ ਉਸ ਦੇ ਹਿਸਾਬ ਦੇ ਨਾਲ। ਸੈਨੇਟ ਦੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਜਿਹੜੀ DHS ਦੀ ਜਿਹੜੀ ਫੰਡਿੰਗ ਆ ਉਸ ਨੂੰ ਸਟ੍ਰਿਪ ਡਾਊਨ ਕਰ ਦਿੱਤਾ ਸੀ ਤੇ 2 ਹਫ਼ਤੇ ਦੀ ਜਿਹੜੀ ਫੰਡਿੰਗ ਆ ਉਹ ਉਹਨਾਂ ਨੂੰ ਦਿੱਤੀ ਸੀਗੀ, ਉਹ ਪਾਸ ਹੋ ਕੇ ਹੁਣ ਦੁਬਾਰਾ ਹਾਊਸ ਦੇ ਵਿੱਚ ਪਹੁੰਚਿਆ ਹੋਇਆ ਹੈਗਾ ਆ। ਸੋ ਨੈਗੋਸ਼ੀਏਸ਼ਨਸ ਕਹਿੰਦੇ ਵੀ ਲਗਾਤਾਰ ਚੱਲ ਰਹੀਆਂ ਹੈਗੀਆਂ ਆ ਵੀ ਇਮੀਗ੍ਰੇਸ਼ਨ ਐਨਫੋਰਸਮੈਂਟ ਜੋ ਇਸ ਬਿੱਲ ਦੇ ਵਿੱਚ ਹੈਗੀ ਆ ਵੀ ਉਹਦੀਆਂ ਗਾਰਡ ਰੇਲਸ ਕਿੱਦਾਂ ਹੋਣ, ਵੀ ਕਿੱਥੋਂ ਤੱਕ ਜਿਹੜੇ ਇਮੀਗ੍ਰੇਸ਼ਨ ਐਨਫੋਰਸਮੈਂਟ ਕਰਦੇ ਜਿਹੜੇ ਫੈਡਰਲ ਏਜੰਟਸ ਨੇ ਵੀ ਉਹ ਕਿੱਥੋਂ ਤੱਕ ਆਪਣੀ ਕਾਰਵਾਈ ਨੂੰ ਜਿਹੜੀ ਉਹ ਅੱਗੇ ਵਧਾ ਸਕਦੇ ਆ ਤਾਂ ਜੋ DHS ਨੂੰ ਫੰਡਿੰਗ ਕੀਤੀ ਜਾ ਸਕੇ। ਸੋ ਡੈਮੋਕ੍ਰੇਟਾਂ ਨੇ ਕਈ ਤਰੀਕੇ ਦੀਆਂ ਮੰਗਾਂ ਉਸ ਦੇ ਵਿੱਚ ਕੀਤੀਆਂ ਆ। ਕੱਲ ਕ੍ਰਿਸਟੀ ਨੋਇਮ ਨੇ ਐਲਾਨ ਕਰ ਦਿੱਤਾ ਸੀਗਾ ਵੀ ਮਿਨਿਆਪੋਲਿਸ ਦੇ ਵਿੱਚ ਜਿੰਨੇ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ DHS ਦੇ ਆਈਸ ਦੇ ਫੈਡਰਲ ਏਜੰਟਸ ਆ ਉਹਨਾਂ ਸਾਰਿਆਂ ਨੂੰ ਜਿਹੜੇ ਬੋਡੀ ਕੈਮਰੇ ਆ ਉਹ ਲਗਾਏ ਜਾਣਗੇ ਤਾਂ ਜੋ ਉਹਨਾਂ ਦੀਆਂ ਇੰਟਰੈਕਸ਼ਨ ਜੋ ਕਮਿਊਨਿਟੀ ਦੇ ਨਾਲ ਆ, ਜੋ ਪਬਲਿਕ ਦੇ ਨਾਲ ਆ, ਉਹਨਾਂ ਨੂੰ ਕੈਦ ਕੀਤਾ ਜਾ ਸਕੇ। ਹਾਊਸ ਸਪੀਕਰ ਮਾਈਕ ਜੌਨਸਨ ਨੇ ਉਹ ਡੈਮੋਕ੍ਰੇਟਸ ਦੀ ਜਿਹੜੀ ਡਿਮਾਂਡ ਹੈਗੀ ਆ ਉਸ ਨੂੰ ਰਿਜੈਕਟ ਕਰ ਦਿੱਤਾ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਜੋ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਏਜੰਟਸ ਆ ਉਹਨਾਂ ਨੂੰ ਜੁਡੀਸ਼ੀਅਲ ਵਾਰੰਟ ਜਿਹੜੇ ਆ ਉਹ ਲੈਣੇ ਚਾਹੀਦੇ ਹੈਗੇ ਆ ਪਹਿਲਾਂ ਕਿਸੇ ਨੂੰ ਵੀ ਜਦੋਂ ਫੜਨਾ ਹੈਗਾ ਉਦੋਂ ਪਹਿਲਾਂ। ਪਰ ਜੋ ਜੌਨਸਨ ਆ ਉਹ ਕਹਿੰਦੇ ਵੀ ਇਹ ਕੰਮ ਹੋਣ ਵਾਲਾ ਨਹੀਂ ਹੈ, ਇਹ ਅਨਵਰਕੇਬਲ ਪ੍ਰਪੋਜ਼ਲ ਹੈਗਾ, ਸੋ ਅਸੀਂ ਇਸ ਡਿਮਾਂਡ ਨੂੰ ਰਿਜੈਕਟ ਕਰਦੇ ਹੈਗੇ ਆ। ਡੈਮੋਕ੍ਰੇਟਸ ਕਹਿੰਦੇ ਵੀ ਉਹ ਇਹ ਕਰਨਾ ਚਾਹੁੰਦੇ ਹੈਗੇ ਆ ਵੀ ਇੱਕ ਨਵੀਂ ਲੇਅਰ ਵਾਰੰਟ ਦੀ ਰਿਕੁਆਇਰਮੈਂਟ ਜਦੋਂ ਆਈਸ ਵਾਲੇ ਫੜਨ ਜਾਂਦੇ ਆ ਤੇ ਕਹਿੰਦੇ ਬੰਦੇ ਅੰਦਰ ਜਾ ਕੇ ਲੁਕ ਜਾਂਦੇ ਆ ਤੇ ਅਸੀਂ ਉਹਨਾਂ ਨੂੰ ਅੰਦਰੋਂ ਫਿਰ ਕੱਢ ਨਹੀਂ ਸਕਦੇ ਹੈਗੇ। ਸੋ ਇਸ ਕਰਕੇ ਜੋ ਇਹਦੇ ਉੱਤੇ ਅਸੀਂ ਵਰਕਆਊਟ ਨਹੀਂ ਕਰ ਸਕਦੇ, ਕਹਿੰਦੇ ਇਟਸ ਨੈਵਰ ਗੋਇੰਗ ਟੂ ਗੋ ਅਲੋਂਗ ਵਿਦ ਐਡਿੰਗ entirely new layer of judicial warrants। ਸੋ ਇਹ ਅਨਇੰਪਲੀਮੈਂਟੇਬਲ ਹੈਗਾ
ਪਰ ਦੇਖੋ ਹੁਣ ਵੋਟ ਕਿੱਥੇ ਹੁੰਦੀ ਆ। ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੀ ਆ ਵੀ ਰਿਪਬਲਿਕਨ ਕਹਿੰਦੇ ਆ ਵੀ ਅਸੀਂ ਹੋਲਡ ਅਪ ਨਹੀਂ ਕਰਾਂਗੇ ਫੰਡਿੰਗ ਪੈਕੇਜ, ਪਰ ਕੰਸਰਨ ਜ਼ਰੂਰ ਹੈਗੇ ਆ DHS ਨੂੰ ਲੈ ਕੇ। GOP ਰਿਪਰੈਜ਼ੈਂਟੇਟਿਵ ਐਰਿਕ ਬਰਲਿਨਸਨ ਜੋ ਹੈਗੇ ਆ ਹਾਊਸ ਫਰੀडम ਕਾਕਸ ਦੇ, ਉਹਨਾਂ ਨੇ ਕਿਹਾ ਵੀ ਮੈਂ ਤਾਂ ਇਸ ਬਿੱਲ ਦੇ ਉਲਟ ਵੋਟ ਪਾਊਂਗਾ। ਰਿਪਰੈਜ਼ੈਂਟੇਟਿਵ ਨਿਕੋਲ ਮੈਲੀਓਟੈਕਿਸ ਜੋ ਹੈਗੇ ਆ ਨਿਊਯਾਰਕ ਦੇ, ਉਹ ਵੀ ਕਹਿ ਰਹੇ ਆ ਵੀ ਜੋ ਡੈਮੋਕ੍ਰੇਟਸ ਦੀ ਡਿਮਾਂਡ ਆ ਉਹ ਬਿਲਕੁਲ ਸਹੀ ਹੈਗੀ ਆ, ਅਸੀਂ ਉਹਦਾ ਸਾਥ ਦੇਵਾਂਗੇ। ਸੋ ਕਾਫੀ ਜਿਹੜੀ ਕ੍ਰਿਟੀਕਲ ਪੋਜੀਸ਼ਨ ਹੈਗੀ ਆ ਇਸ ਟਾਈਮ ਦੇ ਉੱਤੇ। ਕਿਸ ਤਰ੍ਹਾਂ ਜੋ ਵੋਟ ਆ ਉਹ ਇਸ ਇਸ਼ੂ ਤੇ ਪਊਗੀ, ਫਿਰ ਜਿੱਦਾਂ ਹੀ ਅਪਡੇਟ ਹੁੰਦੀ ਆ ਆਪਾਂ ਤੁਹਾਡੇ ਨਾਲ ਜ਼ਰੂਰ ਅਪਡੇਟ ਇਹਦੇ ਬਾਰੇ ਕਰ ਦੇਵਾਂਗੇ। GOP ਦੇ ਮੈਂਬਰਸ ਦਾ ਲਾਇਲਟੀ ਟੈਸਟ ਤੇ ਡੈਮੋਕ੍ਰੇਟਸ ਦਾ ਜਿਹੜੇ ਡਾਇਲਮਾ ਆ, ਜੋ ਇਸ ਟਾਈਮ ਉਹ ਸ਼ਸ਼ੋਪੰਚ ਆ, ਉਹ ਇਹਨਾਂ ਇਸ ਜਿਹੜੀਆਂ ਵੋਟ ਦੇ ਵਿੱਚ ਕਿਤੇ ਨਾ ਕਿਤੇ ਨਤਾਰਾ ਜਿਹੜਾ ਹੋ ਸਕਦਾ ਵੀ ਕਿਹੜੇ ਪਾਸੇ ਵੱਲ ਨੂੰ ਜਿਹੜੀ ਪੋਲਿਟਿਕਸ ਆ ਉਹ ਵੱਧ ਰਹੀ ਆ। ਸੋ ਜਿੱਦਾਂ ਆਪਾਂ ਦੱਸਿਆ ਵੀ ਹਾਊਸ ਦੇ ਵਿੱਚ GOP ਦੀ ਬਹੁਤ ਹੀ ਰੇਜ਼ਰ ਥਿਨ, ਬਹੁਤ ਹੀ ਬਰੀਕ ਜੀ ਜਿਹੜੀ ਉਹ ਮੈਜੋਰਟੀ ਹੈਗੀ ਆ, ਤੇ ਜੌਨਸਨ ਹੁਣਾਂ ਦਾ ਪੂਰਾ ਜ਼ੋਰ ਜਿਹੜਾ ਇਸ ਦੇ ਵਿੱਚ ਲੱਗੂਗਾ, ਵਿਪ ਕਰ ਸਕਣਗੇ ਸਾਰਿਆਂ ਦੇ ਸਾਰਿਆਂ ਨੂੰ। ਇਹ ਹੁਣ ਵੱਡੀ ਜਿਹੜੀ ਇੱਕ ਕੋਸ਼ਿਸ਼ ਜਿਹੜੀ ਉਹ ਰਹੇਗੀ। ਜਿਹੜੇ ਕੁਛ ਤੇ GOP ਮੈਂਬਰ ਇਸ ਦੇ ਵਿੱਚ ਹੋਰ ਸਖਤੀ ਨੂੰ ਲੈ ਕੇ ਜਿਹੜੇ ਹਰਜੋਤ ਸਿੰਘ ਜੀ, ਉਹ ਇਸ ਲਈ ਇਸ ਦੇ ਉਲਟ ਵੋਟ ਜਿਹੜੀ ਉਹ ਪਾ ਰਹੇ ਨੇ ਵੀ ਨਹੀਂ, ਇਹਦੇ ਵਿੱਚ ਸੇਵ ਐਕਟ ਤੇ ਹੋਰ ਜਿਹੜੀਆਂ ਸਾਰੀਆਂ ਚੀਜ਼ਾਂ ਆ ਉਹ ਐਡ ਕੀਤੀਆਂ ਜਾਣ। ਵੋਟਰ ID ਨੂੰ ਇਹਦੇ ਨਾਲ ਜਿਹੜਾ ਉਹ ਫੰਡਿੰਗ ਦੇ ਵਿੱਚ ਜਿਹੜਾ ਉਹ ਜੋੜਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਿਹੜੀ ਉਹ ਜਾ ਰਹੀ ਆ। ਸੋ ਇਹ ਕਾਫੀ ਜਿਹੜਾ ਹਰਜੋਤ ਸਿੰਘ ਜੀ ਪੇਚੀਦਾ ਮਸਲਾ ਜਿਹੜਾ ਓਵਰਆਲ ਬਣ ਜਾਣਾ ਆ। ਸੋ ਪਰ ਇਹ ਆ ਵੀ ਗਵਰਨਮੈਂਟ ਸ਼ਟਡਾਊਨ ਦਾ ਡਾਂਸ ਇੱਕ ਵਾਰੀ ਫਿਰ ਸ਼ੁਰੂ ਹੋ ਚੁੱਕਾ। ਅਜੇ ਪਿਛਲੇ ਸਾਲ ਹੀ ਇਹ ਜਿਹੜਾ ਡਾਂਸ ਕਰਕੇ ਹਟੇ ਆ, ਜਿੱਦਾਂ ਜੈਫਰੀ ਐਪਸਟੀਨ ਦੀਆਂ ਫਾਈਲਸ ਦੇ ਵਿੱਚ ਮੋਦੀ ਬਾਰੇ ਦੱਸਿਆ ਸੀਗਾ ਵੀ ਉਹਨੇ ਵੀ ਡਾਂਸ ਕੀਤਾ ਸੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਐਪਸਟੀਨ ਫਾਈਲਸ ਦੀ ਜੇ ਗੱਲ ਅੱਗੇ ਤੋਂ ਵਧਾਉਂਦੇ ਆ, ਤਾਂ ਬਹੁਤ ਸਾਰੇ ਜਿਹੜੇ ਐਪਸਟੀਨ ਫਾਈਲਸ ਦੀ ਮੰਗ ਕਰ ਰਹੇ ਸੀਗੇ, ਉਹਦੇ ਨਾਲ ਜਿਹੜੇ ਜੁੜੇ ਹੋਏ ਐਡਵੋਕੇਟਸ ਆ, ਉਹਦੀ ਆਵਾਜ਼ ਚੱਕਣ ਵਾਲੇ ਆ, ਉਹ ਇਹ ਕਹਿ ਰਹੇ ਆ, ਉਹ ਇਹ ਦਾਅਵਾ ਕਰ ਰਹੇ ਆ ਵੀ ਡਾਕੂਮੈਂਟਸ ਅਜੇ ਵੀ ਇਹਨਾਂ ਨੇ ਬਹੁਤ ਜ਼ਿਆਦਾ ਲੁਕਾ ਕੇ ਰੱਖ ਲਏ ਹੈਗੇ ਆ। ਕਹਿੰਦੇ ਵੀ ਜਿਹੜੀ ਆਊਟਰੇਜ ਆ ਐਪਸਟੀਨ ਫਾਈਲਸ ਨੂੰ ਜਿਹੜਾ ਉਹ ਲੈ ਕੇ, ਉਹਦੇ ਵਿੱਚ ਕਹਿੰਦੇ ਵੀ ਸਾਰਾ ਕੁਝ ਦੱਸ ਨਹੀਂ ਰਹੇ। ਇੱਕ ਮੈਂ ਸਾਬਕਾ DOG ਤੇ FBI ਦੇ ਜਿਹੜੇ ਮੈਂਬਰ ਰਹੇ ਆ, ਉਹਦਾ ਇਹ ਵੀਡੀਓ ਜਿਹੜਾ ਉਹ ਦੇਖ ਰਿਹਾ ਸੀ, ਉਹ ਕਹਿੰਦੇ ਵੀ ਇਹ ਜਿਹੜੇ ਦੇਖਣ ਨੂੰ ਇਦਾਂ ਲੱਗਦਾ ਵੀ ਇਹਨਾਂ ਨੇ ਬਹੁਤ ਜ਼ਿਆਦਾ ਜਿਹੜੇ ਡਾਕੂਮੈਂਟ ਆ ਉਹ ਪੇਸ਼ ਕਰ ਦਿੱਤੇ, ਨਸ਼ਰ ਕਰ ਦਿੱਤੇ, ਪਰ ਕਹਿੰਦੇ ਵੀ ਇਹ ਸੋਚੀ ਸਮਝੀ ਜਿਹੜੀ ਸਾਜ਼ਿਸ਼ ਤੇ ਰਣਨੀਤੀ ਦੇ ਤਹਿਤ ਇਹ ਜਿਹੜੇ ਡਾਕੂਮੈਂਟ ਉਹ ਪੇਸ਼ ਕੀਤੇ ਜਾ ਰਹੇ ਆ, ਜਿਹਦੇ ਵਿੱਚ ਜਿਹੜੀ ਇਨਫੋਰਮੇਸ਼ਨ ਆ ਉਹ ਇੰਨੀ ਸਲੋਲੀ ਤੁਹਾਨੂੰ ਬਾਹਰ ਦਿੱਤੀ ਜਾਂਦੀ ਹੈ ਵੀ ਉਸ ਇਨਫੋਰਮੇਸ਼ਨ ਦਾ ਬਾਅਦ ਦੇ ਵਿੱਚ ਅਸਰ ਘੱਟ ਰਹਿੰਦਾ ਹੈਗਾ ਆ। ਸੋ ਕਹਿੰਦੇ ਵੀ ਨਾਂ ਜ਼ਰੂਰ ਜਿਹੜੇ ਉਹ ਆ ਰਹੇ ਆ, ਪਰ ਸਿੱਧੇ ਤੌਰ ਦੇ ਉੱਤੇ ਕਿਸੇ ਨੂੰ ਉਸ ਦੇ ਵਿੱਚ ਨਾ ਪੂਰੀ ਤਰ੍ਹਾਂ ਉਹ ਸਾਫ਼ ਸੁਥਰਾ ਆ ਤੇ ਨਾ ਹੀ ਪੂਰੀ ਤਰ੍ਹਾਂ ਜਿਹੜਾ ਉਹ ਗੰਧਲਾ ਆ। ਉਸ ਹਿਸਾਬ ਦੀ ਜਿਹੜੇ ਡਾਕੂਮੈਂਟਸ ਉਸ ਹਿਸਾਬ ਨਾਲ ਪੇਸ਼ ਜਿਹੜੇ ਆ ਉਹ ਕੀਤੇ ਜਾ ਰਹੇ ਆ। ਹੈਵੀਲੀ ਰਿਡੈਕਟਡ ਨੇ ਨਾਮ ਜਿਹੜੇ ਆ, ਉਸ ਦੇ ਵਿੱਚ ਵੱਡੀਆਂ ਚੀਜ਼ਾਂ ਜਿਹੜੀਆਂ ਉਹ ਲਿਖਾਈਆਂ ਜਾ ਰਹੀਆਂ, ਤੇ ਮੇਨ ਜਿਹੜੀਆਂ ਚੀਜ਼ਾਂ ਆ ਉਹ ਡਾਕੂਮੈਂਟ ਕਹਿੰਦੇ ਅਜੇ ਤੱਕ ਵੀ ਬਾਹਰ ਨਹੀਂ ਆ ਰਹੇ। ਇਹ ਜਿਹੜੇ ਐਪਸਟੀਨ ਫਾਈਲਸ ਦੀ ਮੰਗ ਕਰ ਰਹੇ ਆ ਲੰਮੇ ਚਿਰ ਤੋਂ, ਉਹ ਦਾਅਵਾ ਜਿਹੜਾ ਉਹ ਨਾਲ ਦੇ ਨਾਲ ਕਰ ਰਹੇ ਆ। ਸੋ ਪਿਛਲੇ ਹਫਤੇ ਹਰਜੋਤ ਸਿੰਘ ਜੀ ਵੀਕਐਂਡ ਤੋਂ ਪਹਿਲਾਂ 3 ਮਿਲੀਅਨ ਡਾਕੂਮੈਂਟਸ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ ਪੇਸ਼ ਕੀਤੇ ਗਏ ਸੀ, ਜਨਤਕ ਕਰ ਦਿੱਤੇ ਗਏ ਸੀਗੇ। ਉਹ ਤਾਂ ਕਾਨੂੰਨ ਦੇ ਮੁਤਾਬਕ EFTA ਜਿਹੜਾ ਲਾਅ ਆ, ਐਪਸਟੀਨ ਫਾਈਲ ਟ੍ਰਾਂਸਪੇਰੈਂਸੀ ਐਕਟ, 19 ਦਸੰਬਰ ਤੱਕ ਸਾਰੇ ਡਾਕੂਮੈਂਟ ਉਹਨਾਂ ਨੇ ਨਸ਼ਰ ਕਰਨੇ ਸੀਗੇ, ਪਰ ਅਜੇ ਵੀ ਇਹਨਾਂ ਨੇ ਸਾਰੇ ਡਾਕੂਮੈਂਟ ਪੇਸ਼ ਜਿਹੜੇ ਉਹ ਨਹੀਂ ਕੀਤੇ ਹੈਗੇ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ ਤੇ ਜੋ ਕੋਲੰਬੀਆ ਦੀ ਆਪਾਂ ਗੱਲਬਾਤ ਕੀਤੀ ਸੀ, ਕੋਲੰਬੀਆ ਦਾ ਜਿਹੜਾ ਪ੍ਰੈਜ਼ੀਡੈਂਟ ਆ ਗੁਸਟਾਵੋ ਪੈਟਰੋ, ਉਹ ਇਸ ਟਾਈਮ ਪਹੁੰਚਿਆ ਹੋਇਆ ਵਾਈਟ ਹਾਊਸ। ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨਾਲ ਉਹਨਾਂ ਦੀ ਮੀਟਿੰਗ ਹੋਣੀ ਆ। ਦੋਨੋਂ ਲੀਡਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਇੱਕ ਦੂਜੇ ਦੇ ਉਲਟ ਬਿਆਨਬਾਜ਼ੀ ਕਰਦੇ ਰਹੇ ਆ, ਪਰ ਜਦੋਂ ਤੋਂ ਹੀ ਵੈਨਜ਼ੂਏਲਾ ਦਾ ਨਿਕੋਲਸ ਮਦੂਰੋ ਅਮਰੀਕਾ ਵਾਲਿਆਂ ਨੇ ਚੱਕ ਕੇ ਇੱਥੇ ਲਿਆਂਦਾ ਹੈਗਾ, ਉਹ ਤੋਂ ਬਾਅਦ ਕੋਲੰਬੀਆ ਦਾ ਜਿਹੜਾ ਪ੍ਰੈਜ਼ੀਡੈਂਟ ਆ ਉਹ ਵੀ ਥੋੜਾ ਬਹੁਤਾ ਡਰਿਆ ਹੋਇਆ ਹੈਗਾ ਵੀ ਮੇਰੇ ਨਾਲ ਇਹ ਵੀ ਕੰਮ ਹੋ ਸਕਦਾ ਹੈਗਾ। ਸੋ ਇਹ ਜਿਹੜੀ ਮੀਟਿੰਗ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨਾਲ ਪਹਿਲੀ ਸਿਟ ਡਾਊਨ ਮੀਟਿੰਗ ਹੈਗੀ ਆ ਸਾਊਥ ਅਮਰੀਕਨ ਹੈਡ ਆਫ ਸਟੇਟ ਦੇ ਨਾਲ ਮਦੂਰੋ ਤੋਂ ਬਾਅਦ।
ਜੋ ਬਾਇਲੇਟਰਲ ਮੀਟਿੰਗ ਹੈਗੀ ਆ ਇਹਦੇ ਵਿੱਚ ਡਿਸਕਸ਼ਨ ਖਾਸ ਕਰਕੇ ਵੈਨਜ਼ੂਏਲਾ ਨੂੰ ਲੈ ਕੇ, ਜੋ ਕੋਲੰਬੀਆ ਦੇ ਬਾਰਡਰ ਹੈਗੇ ਆ ਉਹਨਾਂ ਨੂੰ ਲੈ ਕੇ, ਆਇਲ ਤੇ એનર્ਜੀ, ਜੋ ਗਰੰਟੀ ਆ ਅਬਾਊਟ ਇੰਡੀਪੈਂਡੈਂਸ, ਕਿਉਂਕਿ ਕੋਲੰਬੀਆ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਆਣੀ ਆ, ਉਹਦੇ ਵਿੱਚ ਕਹਿੰਦੇ ਵੀ ਫੇਅਰ ਇਲੈਕਸ਼ਨ ਹੋਣੀ ਚਾਹੀਦੀ ਆ। ਜੋ 4 ਦੇ ਕਰੀਬ ਕਹਿੰਦੇ ਲੋਕ ਆ ਜੋ ਇਸ ਦੇ ਨਾਲ ਫੈਮਿਲੀਅਰ ਹੈਗੇ ਆ, ਪਲਾਨਿੰਗ ਦੇ ਵਿੱਚ ਇਹਦੇ ਵਿੱਚ ਕੋਲੰਬੀਆ ਦੇ ਫੋਰਨ ਮਿਨਿਸਟਰ ਲੂਇਸ ਗਿਲਬਰਟੋ ਮਰੀਲੋ, ਜੋ ਇਹ ਸਾਬਕਾ ਉੱਥੇ ਦੇ ਫੋਰਨ ਮਿਨਿਸਟਰ ਆ, ਉਹ ਵੀ ਇਨਵੋਲਵ ਹੈਗੇ ਆ। ਟਰੰਪ ਉਹਨਾਂ ਨੇ ਰਿਪੋਰਟਰਸ ਨੂੰ ਇਹ ਕਿਹਾ ਵੀ ਉਹ ਤੇ ਪੈਟਰੋ ਜੋ ਆ ਉਹ ਨੈਰਕੋਟਿਕਸ ਦੇ ਬਾਬਤ ਵੀ ਜੋ ਗੱਲਬਾਤ ਆ ਕਰਨਗੇ, ਕਿਉਂਕਿ ਬਹੁਤ ਵੱਡਾ ਅਮਾਉਂਟ ਜੋ ਡਰੱਗ ਦਾ ਆ ਉਹ ਕੋਲੰਬੀਆ ਤੋਂ ਇੱਥੇ ਆ ਰਿਹਾ ਹੈਗਾ ਆ। ਸੋ ਉਹਨਾਂ ਨੇ ਇਹ ਕਿਹਾ ਵੀ ਜੋ ਮੀਟਿੰਗ ਆ ਸਾਡੀ ਗੁੱਡ ਰਹੂਗੀ। ਪੈਟਰੋ ਹੈਜ਼ ਬੀਨ ਵੈਰੀ ਨਾਈਸ ਓਵਰ ਦਾ ਲਾਸਟ ਮੰਥ ਔਰ 2। ਸੋ ਕਿਉਂਕਿ ਪਹਿਲਾਂ ਤਾਂ ਬਹੁਤ ਮਾਹੌਲ ਗਰਮ ਸੀ, ਸੋ ਉਹਦੇ ਸੰਬੰਧ 'ਚ ਕਿਹਾ ਵੀ ਮਹੀਨੇ 2 ਮਹੀਨੇ ਤੋਂ ਪੈਟਰੋ ਨਾਈਸ ਹੈਗਾ ਆ। ਪਰ ਇਹ ਕ੍ਰਿਟੀਕਲ ਆ ਵੈਨਜ਼ੂਏਲਾ ਦੇ ਵਿੱਚ ਜੋ ਕੁਝ ਵਾਪਰਿਆ, ਜਿੱਦਾਂ ਰੇਡ ਹੋਈ, ਉਸ ਤੋਂ ਬਾਅਦ ਅਮਰੀਕਾ ਵਾਲਿਆਂ ਨੇ ਉੱਥੇ ਦਾ ਪ੍ਰੈਜ਼ੀਡੈਂਟ ਚੱਕ ਕੇ ਇੱਥੇ ਲੈ ਆਂਦਾ। ਜਿਹੜਾ ਪੈਟਰੋ ਆ ਇਹ ਸਾਬਕਾ ਮਾਰਕਸਿਸਟ ਰੈਵੋਲੂਸ਼ਨਰੀ ਆ, ਤੇ ਟਰੰਪ ਹੋਣੀ ਉਹ ਤੋਂ ਇਸ ਗੱਲੋਂ ਵੀ ਕਾਫੀ ਚਿੜਦੇ ਹੈਗੇ ਆ। ਤੇ ਹੁਣ ਦੇਖਦੇ ਆ ਵੀ ਜੇ ਗੱਲਬਾਤ ਨਾਲ ਸਮਝੌਤਾ ਹੁੰਦਾ, ਕਿਉਂਕਿ ਇੱਕ ਟਾਈਮ ਤੇ ਤਾਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਹੁਣ ਵੈਨਜ਼ੂਏਲਾ ਤੋਂ ਬਾਅਦ ਤੇਰੀ ਵਾਰੀ ਹੈਗੀ ਆ ਕੋਲੰਬੀਆ ਦੀ। ਤੇ ਉਹਨਾਂ ਨੂੰ ਇਹ ਵੀ ਬੜਕਾ ਮਾਰਦਾ ਸੀ ਅੱਗੋਂ, ਕਹਿੰਦਾ ਆ ਕੇ ਲੈ ਕੇ ਜਾ, ਮੈਨੂੰ ਚੱਕ ਕੇ ਲੈ ਜਾ, ਇੱਥੇ ਖੜਾ ਮੈਂ। ਜਿਹੜਾ ਤੜੀ ਦੇਂਦੇ ਹੁੰਦੇ ਆ ਦੋ ਬਦਮਾਸ਼ ਇੱਕ ਦੂਜੇ ਨੂੰ, ਉਦਾਂ ਚੱਲ ਰਿਹਾ ਸੀ। ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਸਿੱਖ ਮੈਨ ਹੈਗਾ ਆ, ਤੇ ਵੀ ਆਪਣੇ ਆਪ ਦਾ ਤੂੰ ਧਿਆਨ ਰੱਖ, ਤੇਰਾ ਪਤਾ ਨਹੀਂ ਕਿਹੜੇ ਵੇਲੇ ਆਪਾਂ ਅਸੀਂ ਤੈਨੂੰ ਲੈ ਆਈਏ। ਸੋ ਹੁਣ ਫਾਈਨਲੀ ਦੋਨਾਂ ਦੀ ਜਿਹੜੀ ਅੱਜ ਮੀਟਿੰਗ ਆ ਉਹ ਵਾਈਟ ਹਾਊਸ ਦੇ ਵਿੱਚ ਹੋ ਰਹੀ ਹੈਗੀ ਆ। ਕਹਿੰਦੇ ਵੀ ਇਹ ਮੀਟਿੰਗ ਦੋ ਤਰਫਾਂ ਨੂੰ ਬਣ ਸਕਦੀ, ਆਬਵੀਅਸ ਹੀ ਗੱਲ ਆ। ਜਾਂ ਤਾਂ ਕਹਿੰਦੇ ਵੀ ਗੁੱਤੋ ਗੁੱਤੀ ਹੋ ਸਕਦੇ ਆ ਦੋਨੋਂ, ਵੀ ਜੁੰਡੋ ਜੁੰਡੀ ਨਾ ਹੋ ਜਾਣ, ਇੱਕ ਹਿਸਾਬ ਦੇ ਨਾਲ ਵੀ ਕਨਫਰੰਟੇਸ਼ਨਲ ਹੋ ਸਕਦੀ, ਜਿੱਦਾਂ ਆਪਾਂ ਯੂਕਰੇਨ ਵਾਲਾ ਦੇਖਿਆ ਸੀਗਾ ਪਿਛਲੇ ਸਾਲ ਹੋਇਆ ਸੀ, ਫਰਵਰੀ ਦੇ ਦਿਨ ਸੀਗੇ। ਇਹੀ ਹਰਜੋਤ ਸਿੰਘ ਜੀ 14 ਫਰਵਰੀ ਦੇ ਦਿਨ, ਵੈਲੈਂਟਾਈਨ ਡੇ ਵਾਲੇ ਦਿਨ ਉਦੋਂ ਲੜਾਈ ਹੋਈ ਸੀ ਉਹਨਾਂ ਦੀ, ਤੇ ਉਹ ਸੀਗਾ। ਤੇ ਆ ਵੀ ਫਰਵਰੀ ਦਾ ਮਹੀਨਾ ਹੀ ਆ, ਤੇ ਹੁਣ ਪੂਰੇ ਸਾਲ ਬਾਅਦ ਆ, ਤੇ ਉਦਾਂ ਦਾ ਹੀ ਇੱਕ ਕਹਿ ਲਓ ਵੀ ਆ ਰਿਹਾ ਆ। ਤੇ ਕਹਿੰਦੇ ਵੀ ਜਾਂ ਫਿਰ ਦੋਨਾਂ ਦੇ ਮਨ ਦੇ ਵਿੱਚ ਅਚਾਨਕ ਦੋਸਤੀ ਦੀ ਭਾਵਨਾ ਜਿਹੜੀ ਉਹ ਜ਼ਿਆਦਾ ਜਾ ਸਕਦੀ ਹੈ, ਤੇ ਵਧੀਆ ਜੀ ਮੀਟਿੰਗ ਜਿਹੜੀ ਉਹ ਦੇਖਣ ਨੂੰ ਹੋ ਸਕਦੀ ਆ। ਹੁਣ ਇਹਦੇ ਨਾਲ ਇਸ ਮੀਟਿੰਗ ਤੋਂ ਬਾਅਦ ਚ ਤਣਾਅ ਘਟੂਗਾ ਜਾਂ ਹੋਰ ਜ਼ਿਆਦਾ ਵਧੂਗਾ, ਇਹ ਤਾਂ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਹਰਜੋਤ ਸਿੰਘ ਜੀ, ਕਿਤੇ ਅਤ ਕਥਨੀ ਏਦਾਂ ਹੀ ਤਾਂ ਹੋ ਜਾਵੇ, ਨੇਰਗਰਦੀ ਤਾਂ ਮਰ ਜਾਵੇ, ਬਾਅਦ ਪਤਾ ਲੱਗੇ ਵੀ ਕੋਲੰਬੀਆ ਦਾ ਲੀਡਰ ਆਇਆ ਇੱਥੋਂ ਹੀ ਚੱਕ ਲਿਆ, ਵਾਈਟ ਹਾਊਸ ਦੇ ਬਾਹਰ ਤੋਂ ਹੀ। ਕੋਈ ਪਤਾ ਨਹੀਂ ਹੁੰਦਾ ਵੀ ਇਹ ਜਿਹੜੀ ਲੜਾਈ ਤੋਂ ਬਾਅਦ ਦੇ ਵਿੱਚ ਕੀ ਕੁਝ ਜਿਹੜਾ ਹੋ ਜਾਵੇ। ਉਦਾਂ ਤਾਂ ਚਲੋ ਡਿਪਲੋਮੈਟਿਕ ਜਿਹੜੇ ਵੀਜ਼ੇ ਦੇ ਉੱਤੇ ਉਸ ਦੇ ਉੱਤੇ ਟਰੈਵਲ ਕਰਦੇ ਆ, ਉਹਦੇ ਅੰਡਰ ਉਹਨਾਂ ਨੂੰ ਕੀਤਾ ਤਾਂ ਜਿਹੜਾ ਉਹ ਨਹੀਂ ਜਾ ਸਕਦਾ, ਬਟ ਯੂ ਨੈਵਰ ਨੋ ਕੀ ਜਿਹੜਾ ਹੁੰਦਾ। ਇਹ ਖੁਦ ਆਪ ਗੁਰਿੱਲਾ ਵਾਰਫੇਅਰ ਕਰਦਾ ਰਿਹਾ ਆ, ਜਿਹੜਾ ਕੋਲੰਬੀਆ ਦਾ ਪ੍ਰੈਜ਼ੀਡੈਂਟ ਆ ਗੁਸਤਾਵੋ ਪੈਟਰੋ 1990s ਦੇ ਵਿੱਚ। ਤੇ ਉਹ ਤੋਂ ਬਾਅਦ ਜਦੋਂ ਇਹ ਰਾਸ਼ਟਰਪਤੀ ਮੰਤਰੀ ਜਿਹੜਾ ਇਹ ਉੱਥੇ ਦਾ ਬਣਿਆ ਸੀਗਾ, ਤਾਂ ਕਹਿੰਦਾ ਸੀਗਾ ਵੀ ਮੈਂ ਸਹੁੰ ਖਾਧੀ ਵੀ ਹੁਣ ਦੁਬਾਰਾ ਜਿਹੜਾ ਉਹ ਹਥਿਆਰ ਨੂੰ ਹੱਥ ਨਹੀਂ ਲਾਉਣਾ, ਤੇ ਪਰ ਕਹਿੰਦਾ ਜੇ ਮੁਲਕ ਦੀ ਗੱਲ ਆਈ ਤਾਂ ਮੈਂ ਹਥਿਆਰ ਜਿਹੜਾ ਉਹ ਦੁਬਾਰਾ ਚੱਕੂਗਾ। ਜਿਹੜੀ ਤੁਸੀਂ ਫੋਨ ਕਾਲ ਦੀ ਤੇ ਇੱਕ ਦੂਜੇ ਦੀ ਗੱਲਬਾਤ ਦੱਸੀ ਆ, ਇਹ ਉਸੇ ਦਰਮਿਆਨ ਉਹਨੇ ਇਦਾਂ ਦਾ ਜਿਹੜਾ ਉਹ ਬਿਆਨ ਦਿੱਤਾ ਸੀਗਾ। ਅਕਤੂਬਰ ਦੇ ਵਿੱਚ ਯੂਐਸ ਨੇ ਪੈਟਰੋ ਦੇ ਉੱਤੇ ਉਹਦੀ ਘਰ ਵਾਲੀ, ਉਹਦੇ ਇੰਟੀਰੀਅਰ ਮਿਨਿਸਟਰ, ਸੈਂਕਸ਼ਨਸ ਜਿਹੜੀਆਂ ਉਹ ਲਾ ਦਿੱਤੀਆਂ ਸੀਗੀਆਂ, ਕਿਉਂਕਿ ਉਹਦਾ ਉੱਤੇ ਇਹੀ ਦੋਸ਼ ਲਾਇਆ ਗਿਆ ਸੀਗਾ ਵੀ ਇਹ ਵੀ ਜਿਹੜੇ ਇਲਿਕਟ ਡਰੱਗ ਟ੍ਰੇਡ ਦੇ ਵਿੱਚ ਸਹਾਈ ਹੈਗੇ ਆ, ਜਿਸ ਤਰੀਕੇ ਦੇ ਨਾਲ ਨਿਕੋਲਸ ਮਦੂਰੋ ਜਿਹੜਾ ਉਹ ਸ਼ਾਮਲ ਸੀਗਾ। ਸੋ ਕਾਫੀ ਇੰਪੋਰਟੈਂਟ ਜਿਹੜੀ ਹਰਜੋਤ ਸਿੰਘ ਜੀ ਕੋਲੰਬੀਆ ਦੇ ਇਸ ਜਿਹੜੇ ਲੀਡਰ ਦੇ ਨਾਲ ਜਿਹੜੀ ਮੀਟਿੰਗ ਆ ਉਹ ਰਹਿਣ ਵਾਲੀ ਹੈਗੀ ਆ। ਇੱਕ ਗੱਲ ਤਾਂ ਜ਼ਰੂਰ ਆ ਵੀ ਉਹ ਕਮਿਊਨਿਸਟੀ ਸੋਚ ਵਾਲੇ ਲੋਕਾਂ ਨੂੰ ਜੋ ਸਾਊਥ ਅਮਰੀਕਾ ਜੋ ਟਰੰਪ ਹੁਣੀ ਪੂਰਾ ਜਿਹੜਾ ਬਾਹਰ ਕੱਢਣ ਨੂੰ ਪੂਰੇ ਐਨ ਤਿਆਰ ਕਾਲੇ ਆ ਜੀ ਜੀ। ਤੇ ਅਗਲੀ ਖਬਰ ਵੱਲ ਚਲੀਏ ਰਾਜਕਨਵੀਰ ਸਿੰਘ ਜੀ। ਇਹ ਇੱਕ ਵਾਰੀ ਫੇਰ ਪੰਜਾਬੀਆਂ ਨੇ ਨਾਂ ਚਮਕਾਇਆ ਇੱਧਰ ਰੀਨੋ ਦੇ ਵਿੱਚ। ਕਹਿੰਦੇ ਵੀ 3 ਪੰਜਾਬੀ, ਤਿੰਨੇ ਜਿਹੜੇ ਕੋਈ 21 ਸਾਲ ਦਾ, ਕੋਈ 25 ਸਾਲ ਦਾ, ਕੋਈ 23 ਸਾਲ ਦਾ ਹੈਗਾ, ਇਹਨਾਂ ਨੂੰ ਕਾਰਗੋ ਥੈਫਟ ਦੇ ਵਿੱਚ ਜਿਹੜਾ ਆ ਅਰੈਸਟ ਕੀਤਾ ਗਿਆ ਹੈਗਾ। 29 ਜਨਵਰੀ ਨੂੰ ਇਹ ਘਟਨਾ ਵਾਪਰੀ ਸੀਗੀ ਟਾਹੋ ਰੀਨੋ ਦੇ ਵਿੱਚ ਇੱਕ ਇੰਡਸਟਰੀਅਲ ਸੈਂਟਰ ਤੋਂ। ਕਾਫੀ ਜਿਹੜਾ ਐਕਸਪੈਂਸਿਵ ਸਮਾਨ ਵਾਲਾ ਇਹ ਕਾਰਗੋ ਸੀਗਾ, ਤੇ 2 ਸੈਮੀ ਟ੍ਰੇਲਰ ਉੱਥੇ ਚੋਰੀ ਕੀਤੇ। ਜਦੋਂ ਉਹਦੀ ਇਨਵੈਸਟੀਗੇਸ਼ਨ ਹੋਈ, ਸਪਾਰਕਸ ਉੱਥੇ ਦਾ ਟਾਊਨ ਜੋ ਉੱਥੇ ਦੀ ਪੁਲਿਸ ਡਿਪਾਰਟਮੈਂਟ ਆ,
ਉਹਨਾਂ ਨੇ ਇਹ ਦੇਖਿਆ ਵੀ ਜਿਹੜੇ ਸੈਮੀ ਟਰੱਕ ਚੋਰੀ ਹੋਏ ਹੈਗੇ ਆ, ਉਹਨਾਂ ਚੋਂ ਇੱਕ 21 ਸਾਲਾਂ ਦਾ ਫਰੀਮੌਂਟ ਦਾ ਰਹਿਣ ਵਾਲਾ ਆ, ਇੱਕ 26 ਸਾਲਾਂ ਦਾ ਮਟੀਕੇ ਦਾ ਰਹਿਣ ਵਾਲਾ ਆ, ਇੱਕ 25 ਸਾਲਾਂ ਦਾ ਜੋ ਲੋਡਾਈ ਕੈਲੀਫੋਰਨੀਆ ਦਾ ਰਹਿਣ ਵਾਲਾ ਆ। ਤਿੰਨਾਂ ਨੂੰ ਹੀ ਹੁਣ ਉਹਨਾਂ ਨੇ ਅਰੈਸਟ ਕੀਤਾ ਹੋਇਆ ਤੇ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਦੇਖਦੇ ਆ ਕਿਹੜੇ ਦੋਸ਼ ਉਹਨਾਂ ਦੇ ਉੱਤੇ ਲਾਏ ਜਾਂਦੇ ਹੈਗੇ ਆ। ਜੀ ਬਿਲਕੁਲ, ਕਾਰਗੋ ਥੈਫਟ ਦੇ ਤਾਂ ਹਰਜੋਤ ਸਿੰਘ ਜੀ ਦੋਸ਼ਾਂ ਤਹਿਤ ਗ੍ਰਿਫਤਾਰ ਜਿਹੜੇ ਉਹ ਕਰ ਲਏ ਆ। ਦੋਸ਼ ਤਾਂ ਜਿਹੜੇ ਇਹਨਾਂ ਦੇ ਉੱਤੇ ਲੱਗੀ ਗਏ ਆ ਵੀ ਕੀ ਕੁਛ ਜਿਹੜਾ ਇਹਨਾਂ ਨੇ ਕੀਤਾ ਹੈਗਾ ਆ। ਤੇ ਹਰਜੋਤ ਸਿੰਘ ਜੀ ਇਕੱਲਾ ਇਹੀ ਨਹੀਂ ਆ, ਹੁਣ ਨਵਾਂ ਜਿਹੜਾ ਇੱਕ ਕੈਲੀਫੋਰਨੀਆ ਦਾ ਜਿਹੜਾ ਪੰਜਾਬੀ ਬਾਈਕਰ ਜਿਹੜਾ ਗੈਂਗ ਸੀਗਾ ਪੰਜਾਬੀ ਡੈਵਲਸ, ਉਹਦਾ ਵੀ ਜਿਹੜਾ ਮੇਨ ਲੀਡਰ ਆ ਜਸ਼ਨਪ੍ਰੀਤ ਸਿੰਘ, ਉਹਨੇ ਗਿਲਟੀ ਪਲੀ ਜਿਹੜਾ ਉਹ ਕਰ ਲਿਆ ਆ। FBI ਨੇ ਜਿਹੜੀ ਸੈਕਰਾਮੈਂਟੋ ਦਾ ਆਫਿਸ ਆ ਉਹਨਾਂ ਨੇ ਅਪਡੇਟ ਕੀਤੀ ਆ, ਡਿਪਾਰਟਮੈਂਟ ਆਫ ਜਸਟਿਸ ਨੇ ਅਪਡੇਟ ਜਿਹੜੀ ਉਹ ਦਿੱਤੀ ਆ। ਪੰਜਾਬੀ ਡੈਵਲਸ ਮੋਟਰਸਾਈਕਲ ਕਲੱਬ ਦਾ ਫਾਊਂਡਰ ਆ, ਉਹਨੇ ਇਹ ਦੋਸ਼ ਕਬੂਲੇ ਆ ਵੀ ਉਹ ਅਨਲਾਫੁਲੀ ਫਾਇਰ ਆਰਮਸ ਦੇ ਵਿੱਚ ਡੀਲ ਕਰ ਰਿਹਾ ਸੀਗਾ ਤੇ ਉਹਦੇ ਕੋਲ ਜਿਹੜੀ ਆ ਮਸ਼ੀਨ ਗਨ ਦੀ ਪੋਜੈਸ਼ਨ ਵੀ ਜਿਹੜੀ ਉਹ ਸੀਗੀ। ਇਹ FBI ਦੱਸ ਰਹੀ ਆ ਵੀ ਇਹ ਜਿਹੜਾ ਗੈਂਗ ਆ ਇਹ ਜਿਹੜਾ ਮੋਟਰਸਾਈਕਲ ਕਲੱਬ ਆ ਪੰਜਾਬੀ ਡੈਵਲਸ, ਇਹ ਹੈਲਜ਼ ਐਂਜਲ ਦੇ ਨਾਲ ਮੋਟਰਸਾਈਕਲ ਗੈਂਗ ਦੇ ਨਾਲ ਜਿਹੜਾ ਉਹ ਰਿਲੇਟਡ ਹੈਗਾ ਆ। ਸੋ ਹੈਲਜ਼ ਐਂਜਲ ਇੱਕ ਮੋਟਰਸਾਈਕਲ ਗੈਂਗ ਆ, ਆਊਟਲਾ ਗੈਂਗ ਆ, ਤੇ ਕਹਿੰਦੇ ਵੀ ਪਹਿਲਾਂ ਇਸ ਦੇ ਉੱਤੇ ਚਾਰजेस ਸੀਗੇ ਫੇਲੀਅਰ ਟੂ ਅਪੀਅਰ ਇਨ ਕੋਰਟ। ਵਾਰੰਟ ਇਸ਼ੂ ਕੀਤਾ ਗਿਆ ਸੀਗਾ ਪਿਛਲੇ ਸਾਲ 2025 ਚ ਜੁਲਾਈ ਦੇ ਮਹੀਨੇ ਦੇ ਵਿੱਚ। US CBP ਉਹਨਾਂ ਨੇ ਅਲਰਟ ਕਰ ਦਿੱਤਾ ਸੀਗਾ FBI ਨੂੰ ਵੀ ਭਾਈ ਇਹ ਬੰਦਾ ਤਾਂ ਟਿਕਟ ਕਰਾ ਕੇ ਚੱਲਾ ਇੰਡੀਆ ਨੂੰ, ਤੇ ਕਹਿੰਦੇ ਵੀ ਉਦੋਂ ਫਿਰ ਇਸ ਨੂੰ ਭੱਜਣ ਤੋਂ ਪਹਿਲਾਂ, ਅਮਰੀਕਾ ਛੱਡ ਕੇ ਜਾਣ ਤੋਂ ਪਹਿਲਾਂ ਜਸ਼ਨਪ੍ਰੀਤ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਤੇ ਅੱਜ ਕੱਲ ਜਿਹੜੇ US ਅਟਰਨੀ ਐਰਿਕ ਗ੍ਰਾਂਟ ਉਹਨਾਂ ਨੇ ਅਨਾਉਂਸ ਕੀਤਾ ਵੀ ਲੋਡਾਈ ਦਾ ਰਹਿਣ ਵਾਲਾ 27 ਸਾਲਾ ਜਸ਼ਨਪ੍ਰੀਤ ਸਿੰਘ, ਉਸਨੇ ਇਹ ਜਿਹੜੇ ਦੋਸ਼ ਅਨਲਾਫੁਲ ਡੀਲਿੰਗ ਫਾਇਰ ਆਰਮ ਤੇ ਅਨਲਾਫੁਲ ਪੋਜੈਸਿੰਗ ਮਸ਼ੀਨ ਗਨ, ਉਹਨਾਂ ਦੋਸ਼ਾਂ ਨੂੰ ਕਬੂਲ ਲਿਆ ਹੈਗਾ ਆ। ਸੋ ਕਹਿੰਦੇ ਵੀ 6 ਜੂਨ ਨੂੰ ਜਸ਼ਨਪ੍ਰੀਤ ਕੋਸ਼ਿਸ਼ ਕਰ ਰਿਹਾ ਸੀਗਾ ਕਈ ਜਿਹੜੇ ਵੈਪਨਸ ਆ ਉਹਨਾਂ ਨੂੰ ਵੇਚਣ ਦੇ ਲਈ ਇੱਕ ਅੰਡਰ ਕਵਰ ਆਫਿਸਰ ਨੂੰ, ਜਿਸ ਦੇ ਵਿੱਚ ਸ਼ਾਰਟ ਬੈਰਲਡ ਰਾਈਫਲ, 3 ਅਸਾਲਟ ਵੈਪਨ, 3 ਮਸ਼ੀਨ ਗਨ ਕਨਵਰਜਨ ਡਿਵਾਈਸਿਸ ਤੇ ਇੱਕ ਰਿਵਾਲਵਰ ਸੀਗਾ। ਫਿਰ ਘਰ ਦੀ ਜਦੋਂ ਕਹਿੰਦੇ ਛਾਪੇਮਾਰੀ ਕੀਤੀ ਗਈ ਤਾਂ ਉਸ ਤੋਂ ਇਲਾਵਾ ਹੋਰ ਕਈ ਫਾਇਰ ਆਰਮ ਜਿਹੜੇ ਜ਼ਬਤ ਕੀਤੇ ਗਏ, ਜਿਨ੍ਹਾਂ ਵਿੱਚ ਇਹਦੀ ਆਪਣੀ ਇੱਕ ਮਸ਼ੀਨ ਗਨ ਤੇ ਇੱਕ ਮਸ਼ੀਨ ਗਨ ਕਨਵਰਜਨ ਡਿਵਾਈਸ ਤੇ ਇੱਕ ਸਾਇਲੈਂਸਰ ਵੀ ਸ਼ਾਮਲ ਸੀਗਾ। ਸੋ ਜਿਹੜੇ ਆਫਿਸਰਸ ਆ ਉਹਨਾਂ ਨੇ ਇੱਕ ਪਾਈਨਐਪਲ ਸਟਾਈਲ ਕੈਪਡ ਤੇ ਫਿਊਜ਼ ਹੈਂਡ ਗ੍ਰਨੇਡ ਉਹ ਵੀ ਉੱਥੋਂ ਬਰਾਮਦ ਜਿਹੜਾ ਉਹ ਕੀਤਾ ਸੀਗਾ। ਪਹਿਲਾਂ ਸੈਨ ਮਕੀਨ ਕਾਉਂਟੀ ਦੇ ਵਿੱਚ ਕਹਿੰਦੇ ਵੀ ਇਸਨੇ ਸਟੇਟ ਚਾਰजेस ਇਸ ਨੂੰ ਜਿਹੜੇ ਉਹ ਲੱਗ ਰਹੇ ਸੀਗੇ, ਕੋਰਟ ਦੇ ਵਿੱਚ ਇਹ ਪੇਸ਼ ਨਾ ਹੋਇਆ। ਸਟੇਟ ਨੇ ਜਿਹੜਾ ਕੋਰਟ ਆ ਉਸਨੇ ਬੈਂਚ ਵਾਰੰਟ ਇਸ਼ੂ ਕਰ ਦਿੱਤਾ ਤੇ ਫਿਰ ਜਿੱਦਾਂ ਦੱਸਿਆ ਵੀ ਇਹ ਸੈਨ ਫਰਾਂਸਿਸਕੋ 에ਅਰਪੋਰਟ ਤੋਂ ਜਹਾਜ਼ ਦੇ ਉੱਤੇ ਚੜ੍ਹ ਕੇ ਇੰਡੀਆ ਨੂੰ ਜਿਹੜਾ ਉਹ ਟਿਕਟ ਲੈ ਕੇ ਜਾਣ ਲੱਗਾ ਸੀਗਾ, ਜਿਸ ਦਰਮਿਆਨ ਇਸ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਤੇ ਫਿਰ ਇਸ ਨੂੰ ਫੈਡਰਲ ਕਸਟਡੀ ਦੇ ਵਿੱਚ ਲੈ ਲਿਆ ਗਿਆ ਤੇ ਹੁਣ ਜਿਹੜੇ ਹਰਜੋਤ ਸਿੰਘ ਜੀ ਇਸ ਦੇ ਉੱਤੇ ਫੈਡਰਲ ਚਾਰजेस ਵੀ ਲੱਗਦਾ ਆ ਉਹ ਲੱਗ ਗਏ ਆ। ਆਉਂਦੀ 11 ਜੁਲਾਈ ਨੂੰ 2026 ਨੂੰ US ਡਿਸਟ੍ਰਿਕਟ ਜੱਜ ਡੇਲ ਏ ਡਰੋਜ਼ਰਡ ਦੀ ਜਿਹੜੀ ਅਦਾਲਤ ਆ ਉਸ ਵਿੱਚ ਇਸ ਨੂੰ ਜਿਹੜੀ ਸਜ਼ਾ ਆ ਉਹ ਸੁਣਾਈ ਜਾ ਸਕਦੀ ਆ। ਇਸ ਮੌਕੇ ਜਿਹੜੇ ਦੋਸ਼ ਆ ਉਸ ਦੇ ਤਹਿਤ 5 ਸਾਲਾਂ ਦੀ ਪ੍ਰਿਜ਼ਨ ਤੇ $2.5 ਲੱਖ ਦਾ ਜਿਹੜਾ ਜੁਰਮਾਨਾ ਆ ਉਹ ਹੋ ਸਕਦਾ ਆ। ਮਸ਼ੀਨ ਗਨ ਵਾਲੇ ਜਿਹੜੇ ਕੇਸ ਦੇ ਵਿੱਚ ਇਸ ਨੂੰ 10 ਸਾਲ ਦੀ ਜਿਹੜੀ ਸਜ਼ਾ $2.5 ਲੱਖ ਦਾ ਜਿਹੜਾ ਜੁਰਮਾਨਾ ਆ ਉਹ ਕੀਤਾ ਜਾ ਸਕਦਾ ਆ। ਤੇ ਕਹਿੰਦੇ ਵੀ ਇਹ ਕੇਸ ਆ ਆਪਰੇਸ਼ਨ ਟੇਕ ਬੈਕ ਅਮਰੀਕਾ ਦੇ ਅੰਡਰ ਜਿਹੜਾ ਉਹ ਕੀਤਾ ਗਿਆ ਸੀਗਾ। ਸੋ ਬਿਲਕੁਲ ਹਰਜੋਤ ਸਿੰਘ ਜੀ, ਜਿੱਦਾਂ ਤੁਸੀਂ ਸ਼ੁਰੂਆਤ 'ਚ ਕਿਹਾ ਨਾ ਵੀ ਇਹਨਾਂ ਜਿਹੜੇ ਕੁਛ ਜਿਹਨਾਂ ਪੰਜਾਬੀਆਂ ਨੇ, ਚੰਗੇ ਭਲੇ ਪੰਜਾਬੀਆਂ ਦਾ ਜੀਣਾ ਔਖਾ ਕਰ ਦੇਣਾ ਆ ਵੀ ਜਿੰਨੀਆਂ ਕਿ ਕਰਤੂਤਾਂ ਦੇ ਇਸ ਟਾਈਮ ਇਹਨਾਂ ਨੇ ਕੰਮ ਜਿਹੜੇ ਉਹ ਕੀਤੇ ਹੋਏ ਆ। ਸੋ ਕੰਮ ਬਹੁਤ ਜਿਹੜਾ ਅੱਗੋਂ ਵੱਧਦਾ ਜਿਹੜਾ ਉਹ ਜਾ ਰਿਹਾ ਹੈ। ਚੋਰੀਆਂ ਦੇਖ ਲਓ ਵੀ ਹਨਾ, ਕਾਰਗੋ ਥੈਫਟ, ਤੇ ਫਰੌਤੀਆਂ, ਡਰੱਗ, ਗੈਰ ਕਾਨੂੰਨੀ ਹਥਿਆਰ, ਕਤਲ, ਆਪਸ ਜੀ ਕਹਿਬਾਜੀ, ਲੜਾਈਆਂ, ਹਨਾ। ਸੋ ਇਹ ਸਾਰਾ ਕੁਝ ਤੁਸੀਂ ਦੇਖ ਲਓ ਵੀ ਕਿੰਨਾ ਜਿਹੜਾ ਨਾਂ ਚਮਕ ਰਿਹਾ ਹੈਗਾ। ਪਰ ਜਿਹੜੀ ਆਪਣੀ ਕਮਿਊਨਿਟੀ ਆ ਉਹ ਪੂਰੀ ਤਰ੍ਹਾਂ ਜਿਹੜੀ ਆ ਇਹ ਚੁੱਪ ਹੈਗੀ ਆ। ਜਿਹੜੇ ਲੀਡਰ ਆ ਜਾਂ ਗੁਰੂ ਘਰਾਂ ਦੀਆਂ ਕਮੇਟੀਆਂ ਇਸ ਇਸ਼ੂ ਦੇ ਉੱਤੇ ਕੀ ਕਰਨਾ ਆ,
ਕਿਉਂਕਿ ਕੋਈ ਦਿਨ ਨਹੀਂ ਹੁੰਦਾ ਜਿੱਦਣ ਅਮਰੀਕਨ ਮੀਡੀਆ ਦੇ ਵਿੱਚ ਇੱਦਾਂ ਦੀਆਂ ਜਿਹੜੀਆਂ ਫੋਟੋਆਂ ਆ, ਖਾਸ ਕਰਕੇ ਦਸਤਾਰ ਵਾਲੀਆਂ, ਜਾਂ ਇੱਦਾਂ ਦੇ ਕੰਮਾਂ ਦੀਆਂ ਨਹੀਂ ਆਉਂਦੀਆਂ ਹੈਗੀਆਂ। ਹਰਜੋਤ ਸਿੰਘ ਜੀ, ਸੋ ਚਾਹੇ ਦਸਤਾਰ ਬੰਨ੍ਹਦਾ ਚਾਹੇ ਨਹੀਂ ਵੀ ਬੰਨ੍ਹਦਾ, ਮਤਲਬ ਇਹ ਪੰਜਾਬੀ ਕਿਹੜੇ ਕੰਮਾਂ ਦੇ ਵਿੱਚ ਜਿਹੜੇ ਉਹ ਪੈ ਗਏ ਹੈਗੇ ਆ, ਇਹ ਪੀੜ੍ਹੀ ਥੱਲੇ ਸੋਟਾ ਜਿਹੜਾ ਉਹ ਮਾਰੋ। ਆਪਣੇ ਗੁਆਂਢੀ ਮੁਲਕ ਤੋਂ ਕੱਲ ਇੱਕ 3 ਪੰਜਾਬੀਆਂ ਦੇ ਹੋਰ ਚੰਨ ਚਾੜ੍ਹੇ ਦੀ ਖਬਰ ਆ। ਸਰੀ ਪੁਲਿਸ ਨੇ ਜਿਹੜਾ ਆ ਉਹ ਮੁੰਡੇ ਜਿਹੜੇ ਉਹ ਫੜੇ ਆ ਉੱਥੇ। 21 ਸਾਲਾਂ ਦਾ ਹਰਜੋਤ ਸਿੰਘ, 19 ਸਾਲਾਂ ਦਾ ਤਨਵੀਰ, ਤੇ 21 ਸਾਲਾਂ ਦਾ ਦਯਾਜੀਤ ਸਿੰਘ। ਗੋਲੀ ਚਲਾਉਣ ਦੇ ਜਿਹੜੇ ਦੋਸ਼ ਆ ਇਹਨਾਂ ਦੇ ਉੱਤੇ ਜਿਹੜੇ ਉਹ ਲੱਗੇ ਇੱਕ ਥਾਂ ਦੇ ਉੱਤੇ। ਤੁਸੀਂ ਹੁਣ ਹਿਸਾਬ ਲਾ ਲਓ ਵੀ ਇਹ ਕਿਹੜੀ ਉਮਰ ਦੇ ਆ ਤੇ ਕੰਮ ਜਿਹੜੇ ਕਿੱਦਾਂ ਦੇ ਆ। ਰੀਨੋ ਵਾਲਾ ਤੁਸੀਂ ਦੱਸ ਕੇ ਹੀ ਹਟੇ ਆ ਵੀ ਉੱਥੇ ਕਾਰਗੋ ਥੈਫਟ ਵਾਲਾ, ਮੋਟਰਸਾਈਕਲ ਕਲੱਬ ਵਾਲੇ ਦਾ ਤੁਹਾਡੇ ਸਾਹਮਣੇ ਆ। ਸੋ ਕਮਿਊਨਿਟੀ ਨੂੰ ਸਮਾਂ ਰਹਿੰਦੇ ਹੋਏ ਜੇ ਇਸ ਦੇ ਉੱਤੇ ਕੋਈ ਕਾਰਵਾਈ ਨਾ ਕੀਤੀ, ਸੁਧਾਰ ਵਾਲੇ ਪਾਸੇ ਨੂੰ ਤੁਸੀਂ ਜੇ ਕਦਮ ਨਹੀਂ ਚੱਕਿਆ ਤਾਂ ਔਖਾ ਹੋ ਜਾਣਾ। ਬਹੁਤ ਔਖਾ ਹੋਇਆ ਹੀ ਪਿਆ ਆ, ਵੀ ਹੋਰ ਵੀ ਜ਼ਿਆਦਾ ਔਖਾ ਬਾਕੀਆਂ ਦੇ ਲਈ ਵੀ ਜਿਹੜਾ ਹੋਣਾ ਹੋ ਜਾਊਗਾ। ਬਾਕੀ ਪੰਜਾਬੀਆਂ ਦਾ ਤੇ ਬਾਕੀਆਂ ਦਾ ਜਿਹੜਾ ਹਰਜੋਤ ਸਿੰਘ ਜੀ ਸਿਰਫ ਇਸੇ ਚੀਜ਼ ਦੇ ਉੱਤੇ ਜ਼ੋਰ ਲੱਗਾ ਰਹਿਣਾ, ਨਹੀਂ ਨਹੀਂ ਭਾਈ ਅਸੀਂ ਇਹ ਨਹੀਂ ਆ, ਅਸੀਂ ਤਾਂ ਠੀਕ ਆ ਵੀ ਸਾਡੀ એનર્ਜੀ ਤੇ ਸਾਡੇ ਕਮਿਊਨਿਟੀ ਦੇ ਜਿਹੜੇ ਰਿਸੋਰਸ ਇਸੇ ਚੀਜ਼ ਦੇ ਵਿੱਚ ਅੱਗੇ ਲਾਉਣ, ਜਿਹੜੇ ਉਹ ਕਰਨ ਦੇ ਵਿੱਚ ਲੱਗ ਜਾਣੇ ਆ ਵੀ ਸਾਡੇ ਜਿਹੜੇ ਦਾਗ ਧੋ ਹੋ ਜਾਣ। ਅੱਗੇ ਕਦੋਂ ਵਧਣਾ ਕਮਿਊਨਿਟੀ ਨੇ? ਸਵਾਹ ਵੱਧ ਹੋਣਾ ਅੱਗੇ, ਵੀ ਜੇ ਆਪਣਾ ਸਾਰਾ ਜ਼ੋਰ ਆਪਣੇ ਰਿਸੋਰਸਿਸ ਆ ਤੇ ਆਪਣੀ ਜਿਹੜੀ એનર્ਜੀ ਆ ਉਹ ਇਸੇ ਚੀਜ਼ ਦੇ ਉੱਤੇ ਲੱਗੀ ਰਹਿਣੀ ਆ ਵੀ ਨਹੀਂ ਨਹੀਂ ਭਾਜੀ ਅਸੀਂ ਇਦਾਂ ਦੇ ਨਹੀਂ ਹੈਗੇ, ਅਸੀਂ ਤਾਂ ਚੰਗੇ ਆ, ਅਸੀਂ ਤਾਂ ਆਹ ਕਰਦੇ, ਅਸੀਂ ਤਾਂ ਉਹ ਕਰਦੇ। ਅੱਗੇ ਵਧਣ ਦਾ ਵਕਤ ਜਿਹੜਾ ਉਹ ਕਦੋਂ ਆਊਗਾ? ਸੋ ਸਾਰਿਆਂ ਨੂੰ ਹੀ ਬੇਨਤੀ ਆ, ਪਰਿਵਾਰਾਂ ਤੋਂ ਲੈ ਕੇ ਕਮਿਊਨਿਟੀ ਲੀਡਰਸ ਤੋਂ ਲੈ ਕੇ ਜਿੱਥੇ ਜਿੱਥੇ ਵੀ ਥਾਵਾਂ ਦੇ ਉੱਤੇ ਆਰਗੇਨਾਈਜੇਸ਼ਨ ਹੈ, ਸਾਰਿਆਂ ਨੂੰ ਇਹ ਜਿਹੜਾ ਉਹ ਦੇਖਣਾ ਪੈਣਾ ਆ। ਸਿਧਾਂਤ ਦੇ ਨਾਲ ਮੋਰਲਸ ਐਥਿਕਸ ਦੀ ਜਿਹੜੀ ਸਟੱਡੀ ਆ ਉਹਦੇ ਵੱਲ ਨੂੰ ਜਿਹੜਾ ਉਹ ਜ਼ੋਰ ਦਿੱਤਾ ਜਿਹੜਾ ਜਾਵੇ ਜੀ। ਤੇ ਹਰਜੋਤ ਸਿੰਘ ਜੀ, ਬ੍ਰੇਕ ਆਪਾਂ ਲੈਨੇ ਆ ਤੇ ਬ੍ਰੇਕ ਤੋਂ ਬਾਅਦ ਮੁੜਦੇ ਆ ਵਾਪਸ, ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਹਰਜੋਤ ਸਿੰਘ ਜੀ, ਅਗਲੀ ਬਹੁਤ ਹੀ ਮੇਨ ਬੜੀ ਅਹਿਮ ਜਿਹੜੀ ਉਹ ਖਬਰ ਆ, ਧਮਾਕੇਦਾਰ ਜਿਹੜੀ ਇਹ ਨਿਊਜ਼ ਆ, ਕਾਰਨ ਇਹ ਆ ਵੀ ਜਿਹੜੇ ਅਵਤਾਰ ਸਿੰਘ ਖੰਡਾ ਜਿਨ੍ਹਾਂ ਨੂੰ ਇਹ ਜਿਹੜੇ ਸਿੱਖਾਂ ਨੇ ਬਹੁਤ ਚਿਰ ਤੋਂ ਇਹ ਆਖਿਆ ਸੀਗਾ ਵੀ ਉਹਨਾਂ ਦਾ ਕਤਲ ਹੋਇਆ ਆ, ਵੀ ਪੋਇਜ਼ਨ ਉਹਨਾਂ ਨੂੰ ਕੀਤਾ ਗਿਆ ਆ, ਉਸ ਦੇ ਬਾਬਤ ਜਿਹੜੀ ਇੱਕ ਇਨਵੈਸਟੀਗੇਟਿਵ ਜਰਨਲਿਸਟ ਤੇ ਆਥਰ ਭਾਰਤੀ ਮੂਲ ਦਾ ਅਨਿਰੁੱਧਿਆ ਮਿੱਤਰਾ, ਇੱਕ ਸਾਬਕਾ ਜਰਨਲਿਸਟ ਆ ਤੇ ਨੈਸ਼ਨਲ ਸਿਕਿਉਰਿਟੀ ਦੇ ਨਾਲ ਜਿਹੜਾ ਉਹ ਕੰਮ ਕਰਦਾ ਆ, ਉਹਨੇ ਇਹ ਇੱਕ ਗੱਲਬਾਤ ਦੇ ਦੌਰਾਨ ਦਾਵਾ ਜਿਹੜਾ ਉਹ ਕੀਤਾ ਆ ਵੀ ਵਾਕਿਆ ਹੀ ਅਵਤਾਰ ਸਿੰਘ ਖੰਡਾ ਹੁਣਾਂ ਨੂੰ ਪੋਇਜ਼ਨ ਦਿੱਤਾ ਗਿਆ ਸੀਗਾ, ਜ਼ਹਿਰ ਦੇ ਕੇ ਭਾਰਤ ਦੇ ਦੁਆਰਾ ਉਹਨਾਂ ਨੂੰ ਮਾਰ ਦਿੱਤਾ ਜਿਹੜਾ ਹੋ ਗਿਆ ਸੀਗਾ। ਅਧਿਕਾਰਤ ਤੌਰ ਦੇ ਉੱਤੇ ਤਾਂ ਇੰਡੀਆ ਵਾਲੇ ਓਬਵੀਅਸਲੀ ਇਸ ਤੋਂ ਨਾ ਨੁੱਕਰ ਜਿਹੜਾ ਉਹ ਕਰਦੇ ਸੀ। ਲੁਕੇਮੀਆ ਜਿਹੜਾ ਉਹ ਕਿਹਾ ਗਿਆ ਸੀਗਾ ਵੀ 2023 ਚ ਜਦ ਅਵਤਾਰ ਸਿੰਘ ਖੰਡਾ ਹੁਣੀ ਚੜ੍ਹਾਈ ਕੀਤੇ ਆ ਵੀ ਉਹਨਾਂ ਨੂੰ ਲੁਕੇਮੀਆ ਜਿਹੜਾ ਉਹ ਸੀਗਾ, ਪਰ ਇਹ ਜਿਹੜਾ ਜਰਨਲਿਸਟ ਆ ਮਿੱਤਰਾ ਇਹ ਕਹਿੰਦਾ ਆ ਵੀ ਇਹਨਾਂ ਦੇ ਦੁਆਰਾ ਭਾਰਤ ਦੇ ਦੁਆਰਾ ਇਸ ਨੂੰ ਜਿਹੜਾ ਉਹ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਆ। ਇਸ ਚੀਜ਼ ਦਾ ਜਿਹੜਾ ਹਰਜੋਤ ਸਿੰਘ ਜੀ ਸ਼ੱਕ ਪਹਿਲੇ ਦਿਨ ਤੋਂ ਹੀ, ਉਸੇ ਦਿਨ ਤੋਂ ਹੀ ਸਿੱਖਾਂ ਨੂੰ ਜਿਹੜਾ ਉਹ ਸੀਗਾ। ਕਮਾਲ ਦੀ ਗੱਲ ਇਹ ਹੋਈ ਸੀਗੀ ਵੀ ਕਿਸੇ ਤਰੀਕੇ ਦੇ ਨਾਲ ਚੱਜ ਦੇ ਨਾਲ ਅਟੋਪਸੀ ਤੇ ਉਹ ਸਾਰੀਆਂ ਚੀਜ਼ਾਂ ਨਹੀਂ ਜਿਹੜੀਆਂ ਕਰਵਾਈਆਂ ਗਈਆਂ। ਹੁਣ ਮਿੱਤਰਾ ਦਾ ਜਿਹੜਾ ਹਰਜੋਤ ਸਿੰਘ ਜੀ ਇੱਕ ਨਵੀਂ ਕਿਤਾਬ ਦਾ ਦਿੱਲੀ ਡਾਇਰੈਕਟਿਵ ਕਰਕੇ ਉਹ ਆਈ ਆ, ਜਿਸ ਵਿੱਚ ਉਹ ਇਹ ਦਾਵਾ ਕਰਦਾ ਵੀ ਕੁੱਲ ਇਹਨਾਂ ਨੇ 66 ਇੰਡੀਆ ਵਾਲਿਆਂ ਨੇ 66 ਓਵਰਸੀਜ਼ ਅਸੈਸੀਨੇਸ਼ਨ ਕੀਤੀਆਂ ਆ, ਜਿਨ੍ਹਾਂ ਵਿੱਚ 2 ਅਸੈਸੀਨੇਸ਼ਨਸ ਯੂਕੇ ਦੇ ਵਿੱਚ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ ਇੱਕ ਅਵਤਾਰ ਸਿੰਘ ਖੰਡਾ ਹੋਣਾ ਦੀ ਸੀਗੀ। ਜੀ, ਸੋ ਬਿਲਕੁਲ ਜਿਹੜਾ ਅਨਿਰੁੱਧਿਆ ਮਿੱਤਰਾ ਇਹ ਕੋਈ ਮਾੜਾ ਮੋਟਾ ਜਰਨਲਿਸਟ ਨਹੀਂ ਹੈਗਾ, ਇਹ ਨੈਸ਼ਨਲ ਸਿਕਿਉਰਿਟੀ ਪ੍ਰੋਪਾਗੈਂਡਿਸਟ ਹੈਗਾ ਤੇ ਇਹਦੇ ਕੋਲ ਕਹਿੰਦੇ ਵੀ ਐਕਸੈਸ ਹੈਗਾ, ਕਿਉਂਕਿ ਬਹੁਤ ਲੰਮੇ ਸਮੇਂ ਤੋਂ ਇਹ ਜਰਨਲਿਸਟ ਆ ਸੀਨੀਅਰ ਗਵਰਨਮੈਂਟ ਆਫੀਸ਼ੀਅਲਸ ਤੇ ਇੰਟੈਲੀਜੈਂਸ ਏਜੰਟਸ ਦਾ ਉਹਨਾਂ ਦੇ ਕਨੈਕਸ਼ਨ ਇਹਦੇ ਕੋਲ ਹੈਗੇ, ਕਿਉਂਕਿ ਬੜੇ ਲੰਮੇ ਸਮੇਂ ਤੋਂ ਇਹ ਜਰਨਲਿਸਟ ਹੈਗਾ ਆ। ਤੇ ਉਹਨਾਂ ਨੇ ਨਵੀਂ ਬੁੱਕ ਲਿਖੀ ਹੈਗੀ ਆ ਦਿੱਲੀ ਡਾਇਰੈਕਟਿਵ, ਵਾਂਸ ਯੂ ਆਰ ਮਾਰਕ ਦੇयर ਇਜ਼ ਨੋ ਐਸਕੇਪ। ਇਹਦਾ ਮਤਲਬ ਵੀ ਇੱਕ ਉਹਨਾਂ ਨੇ ਲਿਖਿਆ ਡਿਟੇਲ ਚ ਵੀ ਕਿੱਦਾਂ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਾਲ ਆ ਉਹਦੇ ਅੰਡਰ ਇੱਕ ਦਿੱਲੀ ਡਾਇਰੈਕਟਿਵ ਵੀ ਕਿਸ ਤਰ੍ਹਾਂ ਉਹਨਾਂ ਨੇ ਸਾਰਾ ਇਹ ਆਰਗੇਨਾਈਜ਼ ਕੀਤਾ ਆ ਵੀ ਜਦੋਂ ਇੱਕ ਵਾਰੀ ਤੁਹਾਡਾ ਨਾਂ ਉੱਤੇ ਆ ਗਿਆ ਤੇ ਤੁਸੀਂ ਉੱਥੋਂ ਬਚ ਨਹੀਂ ਸਕਦੇ, ਤੁਹਾਨੂੰ ਇੰਡੀਆ ਦੀ ਸਰਕਾਰ ਵੱਲੋਂ ਮਾਰ ਦਿੱਤਾ ਜਾਊਗਾ। ਹੁਣ ਤੱਕ ਇਸ ਜਰਨਲਿਸਟ ਦੇ ਮੁਤਾਬਕ 66 ਲੋਕਾਂ ਨੂੰ ਭਾਰਤ ਦੀ ਸਰਕਾਰ ਨੇ ਜਿਹੜਾ ਮਾਰਿਆ ਆ, ਜਿਨ੍ਹਾਂ ਚੋਂ 2 ਜਾਣੇ ਭਾਈ ਖੰਡਾ ਤੇ ਇੱਕ ਹੋਰ ਉਹ ਯੂਕੇ ਦੇ ਰਹਿਣ ਵਾਲੇ ਆ। ਪਾਕਿਸਤਾਨ 'ਚ ਵੀ ਆਪਾਂ ਦੇਖਿਆ ਸੀ 5 ਵਡੂਣਾ ਦਾ, ਬਾਕੀ ਇੱਥੇ ਨਿੱਜਰ ਕੈਨੇਡਾ 'ਚ, ਅਮਰੀਕਾ 'ਚ ਕਿੰਨੇ ਜਾਣਿਆਂ ਨੂੰ ਕਤਲ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈਗੀ ਆ। ਸਿੱਖ ਫੈਡਰੇਸ਼ਨ ਯੂਕੇ ਆ ਇੱਕ ਕਮਿਊਨਿਟੀ ਲੀਗਲ ਤੇ ਪੋਲੀਟੀਕਲ ਐਡਵੋਕੇਸੀ ਆਰਗੇਨਾਈਜੇਸ਼ਨ ਆ, ਉਹਨਾਂ ਨੇ ਜੋ ਮਿੱਤਰਾ ਦੇ ਜੋ ਕਲਿੱਪਸ ਹੈਗੇ ਆ, ਕਿਉਂਕਿ ਇਹਨਾਂ ਨੇ ਕਾਫੀ ਇੰਟਰਵਿਊ ਦਿੱਤੀਆਂ ਆ ਕਿ ਕਿਸ ਤਰ੍ਹਾਂ ਭਾਰਤ ਦੀ ਸਰਕਾਰ ਨੇ ਕਤਲ ਕੀਤਾ ਤੇ ਯੂਕੇ ਦੀ ਸਰਕਾਰ ਨੇ ਉਹਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਹੈਗਾ। ਉਹਨੂੰ ਉਹ ਪੂਰਾ ਆਪਣੇ ਜਿਹੜੇ ਉੱਥੇ ਦੇ ਕਾਂਗਰਸਮੈਨ ਹੈਗੇ ਆ, ਮੈਂਬਰ ਪਾਰਲੀਮੈਂਟਸ ਆ, ਉਹਨਾਂ ਤੱਕ ਪਹੁੰਚਾ ਰਹੇ ਹੈਗੇ ਆ। ਸੋ ਬਹੁਤ ਹੀ ਜਿਹੜੀ ਹੈਰਾਨੀਜਨਕ ਇਸ ਬੁੱਕ ਦੇ ਵਿੱਚ ਉਹਨਾਂ ਨੇ ਇਹ ਦੱਸਿਆ ਵੀ ਕਿਸ ਤਰ੍ਹਾਂ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਕੈਂਪੇਨ ਆ ਉਹ ਕੀਤੀ ਜਾ ਰਹੀ ਆ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਤਾਂ ਪਹਿਲਾਂ ਹੀ ਕਹਿਤਾ ਸੀ 2023 ਚ ਵੀ ਇਹ ਸਾਰਾ ਕੁਝ ਹੋ ਰਿਹਾ ਹੈਗਾ, ਪਰ ਹੁਣ ਇੱਕ ਭਾਰਤੀ ਮੂਲ ਦੇ ਬਹੁਤ ਹੀ ਸੀਨੀਅਰ ਜਰਨਲਿਸਟ ਅਨਿਰੁੱਧਿਆ ਮਿੱਤਰਾ ਉਹਨਾਂ ਵੱਲੋਂ ਜਿਹੜੀ ਇਹ ਬੁੱਕ ਲਿਖੀ ਗਈ ਆ, ਉਹਦੇ ਵਿੱਚ ਤਾਂ ਉਹਨਾਂ ਨੇ ਪੂਰੇ ਜਿਹੜੇ ਐਨ ਪਾਜ ਉਹਦੇ ਦਿੱਤੇ ਆ, ਖੁਲਾਸੇ ਕਰਤੇ ਆ, ਕਲੀਅਰ ਕਰ ਦਿੱਤਾ। ਜਿਹੜੀਆਂ ਚੀਜ਼ਾਂ ਦਾ ਸ਼ੱਕ ਸੀਗਾ ਉਹ ਕਲੀਅਰਲੀ ਉਹਨਾਂ ਨੇ ਜਿਹੜੀਆਂ ਇਸ ਦੇ ਵਿੱਚ ਕਹਿ ਦਿੱਤੀਆਂ। ਜੂਨ 2023 ਦੇ ਵਿੱਚ 35 ਸਾਲ ਉਮਰ ਸੀ ਉਹਦਾ, ਅਵਤਾਰ ਸਿੰਘ ਖੰਡਾ ਦੀ। ਐ ਹੱਟਾ ਕੱਟਾ ਨੌਜਵਾਨ ਸੀਗਾ ਬਹੁਤ। ਅਚਾਨਕ ਲੁਕੇਮੀਆ ਕਿੱਦਾਂ ਹੋ ਗਿਆ, ਬਲੱਡ ਕੈਂਸਰ ਆਫੀਸ਼ੀਅਲ ਕਾਜ਼ ਆਫ ਡੈਥ ਜਿਹੜਾ ਬਾਅਦ ਚ ਜਿਹੜਾ ਉਹਨਾਂ ਨੇ ਕਿਹਾ ਸੀਗਾ, 3-4 ਦਿਨਾਂ ਦੇ ਵਿੱਚ ਉਹ ਚੜ੍ਹਾਈ ਜਿਹੜਾ ਉਹ ਕਰ ਗਿਆ ਸੀਗਾ। ਸੋ ਉਦੋਂ ਹੀ ਲੋਕਾਂ ਨੂੰ ਸ਼ੱਕ ਜਿਹੜਾ ਉਹ ਹੋ ਗਿਆ ਸੀਗਾ। ਵੈਸਟ ਮਿਡਲੈਂਡਸ ਦੇ ਵਿੱਚ ਇਹ ਰਹਿਣ ਵਾਲੇ ਸੀਗੇ। ਕੁਝ ਮਹੀਨੇ ਪਹਿਲਾਂ ਹਰਜੋਤ ਸਿੰਘ ਜੀ
6 ਮਹੀਨੇ ਪਹਿਲਾਂ ਜਿਹੜਾ ਦਾ ਗਾਰਡੀਅਨ ਨਿਊਜ਼ਪੇਪਰ ਆ ਉਹਨਾਂ ਨੇ ਵੀ ਇਹ ਇੱਕ ਆਰਟੀਕਲ ਛਾਪਿਆ ਸੀਗਾ ਵੀ ਸਿੱਖ ਐਕਟਿਵਿਸਟ ਹੂ ਡਾਈਡ ਇਨ ਯੂਕੇ could have been poisoned says pathologist। ਜਿਹੜਾ ਪੈਥੋਲੋਜਿਸਟ ਹੁੰਦਾ ਉਹਦਾ ਕੰਮ ਹੀ ਹੁੰਦਾ ਵੀ ਇਹ ਚੈੱਕ ਕਰਨਾ ਵੀ ਜ਼ਹਿਰ ਜ਼ਰੂਰਤ ਨਹੀਂ ਜਿਹੜਾ ਇਦਾਂ ਦਾ ਦਿੱਤਾ ਗਿਆ ਸੀਗਾ ਵੀ ਕੀ ਜਿਹੜਾ ਉਹ ਚੀਜ਼ ਦਾ ਕਾਰਨ ਜਿਹੜਾ ਉਹ ਹੈਗਾ। ਸੋ ਉਹ ਕਹਿੰਦੇ ਵੀ ਉਹਨਾਂ ਨੂੰ ਵੀ ਸ਼ੱਕ ਸੀਗਾ ਤੇ ਹੁਣ ਇਹ ਜਿਹੜਾ ਇਹਨਾਂ ਦਾ ਜਿਹੜਾ ਰਿਪੋਰਟਰ ਆ ਜਿਹਨੇ ਕਿਤਾਬ ਦਾ ਦਿੱਲੀ ਡਾਇਰੈਕਟਿਵ ਹੁਣ ਲਿਖੀ ਆ ਉਹਦੇ ਵਿੱਚ ਉਹ ਕਹਿ ਰਿਹਾ ਖੁੱਲ ਕੇ ਕਹਿ ਰਿਹਾ ਵੀ 66 ਜਾਣਿਆਂ ਨੂੰ ਉਹਨਾਂ ਨੇ ਹੁਣ ਤੱਕ ਅਸੈਸੀਨੇਸ਼ਨਸ ਮਾਰੀਆਂ ਜਿਨ੍ਹਾਂ ਵਿੱਚ ਅਵਤਾਰ ਸਿੰਘ ਖੰਡਾ ਵੀ ਸੀਗੇ ਤੇ ਈਵਨ ਜਿਹੜੇ ਹਰਦੀਪ ਸਿੰਘ ਨਿੱਜਰ ਹੋਣਾ ਦਾ ਵੀ ਜਿਹੜਾ ਹਰਜੋਤ ਸਿੰਘ ਜੀ ਕਤਲ ਇਹੀ 2023 ਦੇ ਵਿੱਚ ਹੀ ਜਿਹੜਾ ਹੁੰਦਾ ਹੈ ਬੜੇ ਇਰਦ ਗਿਰਦ ਉਧਰ ਜਿਹੜੇ 5 ਵਰਡ ਸੀਗੇ ਉਹ ਵੀ ਇਰਦ ਗਿਰਦ ਉਸੇ ਦਰਮਿਆਨ ਹੀ ਉਹਨਾਂ ਦਾ ਜਿਹੜਾ ਕਤਲ ਆ ਉਸ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਸੀ। ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਜਿਹੜੀ ਸਾਜ਼ਿਸ਼ ਆ ਉਹ ਵੀ ਉਹਨਾਂ ਦਿਨਾਂ ਦੇ ਵਿੱਚ ਹੀ ਜਿਹੜੀ ਆ ਉਹ ਰਚੀ ਜਿਹੜੀ ਉਹ ਜਾ ਰਹੀ ਸੀਗੀ। ਸੋ ਇੰਡੀਆ ਨੇ ਆਬਵੀਅਸਲੀ ਉਸ ਚੀਜ਼ ਨੂੰ ਨਾ ਜਿਹੜੀ ਉਹ ਕਰਨੀ ਆ ਪਰ ਇਹ ਇਸ ਦੇ ਵਿੱਚ ਕਨਫਰਮ ਹੋ ਰਿਹਾ ਹੈ ਗੱਲ ਕਹਿ ਰਿਹਾ ਆ ਵੀ ਇੰਡੀਆ ਦੇ ਦੁਆਰਾ ਕੀਤਾ ਗਿਆ ਤੇ ਜਿੱਦਾਂ 1984 ਦੇ ਕਤਲੇਆਮ ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਹਮਲੇ ਦੇ ਵਿੱਚ ਉਸ ਟਾਈਮ ਦੀ ਬ੍ਰਿਟਿਸ਼ ਸਰਕਾਰ ਦੇ ਵਿੱਚ ਥੈਚਰ ਸੀਗੀ ਉਹਨੇ ਸਾਥ ਦਿੱਤਾ ਸੀਗਾ। ਮੈਨੂੰ ਲੱਗਦਾ ਇਸ ਟਾਈਮ ਦੇ ਉੱਤੇ ਸੁਨਾਕ ਸੀਗਾ ਜਿਹੜਾ ਪ੍ਰਧਾਨ ਮੰਤਰੀ ਰਿਸ਼ੀ ਸੁਨਾਕ ਸੀਗਾ 2023 ਦੇ ਵਿੱਚ ਜਿਸ ਟਾਈਮ ਦੇ ਉੱਤੇ ਜਿਹੜੇ ਕਤਲ ਆ ਉੱਥੇ ਹੁੰਦਾ ਤੇ ਉਸ ਨੂੰ ਕਵਰ ਅਪ ਕਰਨ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਸਾਥ ਵੀ ਜਿਹੜਾ ਯੂਕੇ ਦੀ ਸਰਕਾਰ ਨੇ ਦਿੱਤਾ ਆ। ਜੱਗੀ ਜੌਲ ਨੂੰ ਦੇਖ ਲਓ ਹਰਜੋਤ ਸਿੰਘ ਜੀ ਕਿੰਨੇ ਸਾਲ ਹੋ ਗਏ ਆ ਉਥੋਂ ਹਨ ਵੀ ਉੱਥੇ ਉਦੋਂ ਦਾ ਅੰਦਰ ਆ ਇਹ ਕਰਦੀ ਪਈ ਉੱਥੋਂ ਦੀ ਸਰਕਾਰ ਕੁਛ ਨਹੀਂ ਇਹ ਟੋਟਲੀ ਨਾਲ ਹੱਥ ਦੇ ਨਾਲ ਹੱਥ ਮਿਲਾ ਕੇ ਜਿਹੜੀ ਉੱਥੇ ਚੱਲ ਰਹੀ ਹੈਗੀ ਆ। ਇਹਦੇ ਵਿੱਚ ਅਨਿਰਿੱਧਾ ਮਿੱਤਰਾ ਜੋ ਆ ਉਹ ਕਹਿੰਦਾ ਵੀ ਜਿਹੜਾ ਬਿਸ਼ਨੋਈ ਗੈਂਗ ਆ ਇਹ ਇੱਕ ਇੰਡੀਅਨ ਨੈਸ਼ਨਲਿਸਟ ਟੈਰਰ ਆਊਟਫਿਟ ਆ ਤੇ ਲਿੰਕਡ ਹੈਗੀ ਆ ਜਿੰਨੇ ਵੀ ਐਕਸਟੋਰਸ਼ਨਸ ਹੁੰਦੀਆਂ ਹੈਗੀਆਂ ਕੈਨੇਡਾ ਦੇ ਵਿੱਚ। ਸੋ ਉਹ ਕਹਿੰਦੇ ਵੀ ਜਿਹੜਾ ਇਹ ਗਰੁੱਪ ਆ ਇਹ ਵਰਕਸ ਫॉर ਇੰਡੀਅਨ ਗਵਰਨਮੈਂਟ ਸਿੱਧਾ ਉਹ ਕਹਿ ਰਿਹਾ ਵੀ ਭਾਰਤੀ ਸਰਕਾਰ ਦੇ ਲਈ ਹੀ ਬਿਸ਼ਨੋਈ ਗੈਂਗ ਕੰਮ ਕਰ ਰਿਹਾ ਹੈਗਾ ਜਿਹਦੇ ਕਹਿਣ ਦੇ ਉੱਤੇ ਦੁਨੀਆ ਦੇ ਵਿੱਚ ਜਿਹੜੇ ਰਿਨਾਊਂਡ ਬੰਦੇ ਆ ਉਹਨਾਂ ਦੇ ਕਤਲ ਹੋ ਰਿਹਾ ਐਕਸਟੋਰਸ਼ਨ ਹੋ ਰਿਹਾ ਜਿਹਦੇ ਵਿੱਚ ਉਹਨਾਂ ਨੇ ਸਿੱਧੂ ਮੂਸੇਵਾਲੇ ਦਾ ਨਾਮ ਵੀ ਦੱਸਿਆ ਤੇ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦਾ ਨਾਮ ਵੀ ਦੱਸਿਆ ਹੈਗਾ। ਕਹਿੰਦੇ ਵੀ ਪੱਕੀ ਜਿਹੜੀ ਨਵੀਂ ਦਿੱਲੀ ਦੀ ਬੈਕਿੰਗ ਤੇ ਬਲੈਸਿੰਗ ਹੈਗੀ ਆ ਇਸ ਗਰੁੱਪ ਦੇ ਲਈ। ਸੋ ਇਹ ਬਹੁਤ ਹੀ ਜਿਹੜਾ ਇੱਕ ਤਕੜੀ ਬੁੱਕ ਜਿਹੜੀ ਆ ਜਰਨਲਿਸਟ ਨੇ ਲਿਖੀ ਆ ਜਿਹੜਾ ਕਾਫੀ 35-40 ਸਾਲਾਂ ਤੋਂ ਭਾਰਤ ਸਰਕਾਰ ਦੀ ਜਿਹੜੇ ਸੀਨੀਅਰ ਗਵਰਨਮੈਂਟ ਦੇ ਆਫੀਸ਼ੀਅਲਸ ਆ ਉਹਨਾਂ ਦੇ ਨਾਲ ਕਨੈਕਸ਼ਨਸ ਆ ਇੰਟੈਲੀਜੈਂਸ ਏਜੰਸੀ ਦੇ ਨਾਲ ਜਿਹੜਾ ਆ ਜਰਨਲਿਸਟਿਕ ਤੌਰ ਦੇ ਉੱਤੇ ਕੰਮ ਕਰਦਾ ਰਿਹਾ ਆ ਤੇ ਨਵੀਂ ਜਿਹੜੀ ਬੁੱਕ ਆ ਦਾ ਦਿੱਲੀ ਡਾਇਰੈਕਟਿਵ ਵਾਂਸ ਯੂ ਆਰ ਮਾਰਕਡ ਦੇयर ਇਜ਼ ਨੋ ਐਸਕੇਪ ਇਹ ਉਹਨਾਂ ਨੇ ਰਿਲੀਜ਼ ਕੀਤੀ ਹੈਗੀ ਆ। ਬਿਲਕੁਲ ਜਿਹੜਾ ਹਰਜੋਤ ਸਿੰਘ ਜੀ ਇਹ ਹੁਣ ਕਲੀਅਰ ਹੋ ਰਿਹਾ ਕਨਫਰਮ ਹੋ ਰਿਹਾ ਵੀ ਇਹ ਇਹਨਾਂ ਦੇ ਕੋਆਰਡੀਨੇਟਡ ਐਫਰਟਸ ਦੇ ਨਾਲ ਭਾਰਤ ਸਰਕਾਰ ਦੇ ਸਾਰਾ ਕੁਝ ਚੱਲ ਰਿਹਾ ਆ। ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਆਪਾਂ ਨੂੰ ਹੋਰ ਚਿੱਥ ਕੇ ਨਾ ਦੇਖਣਾ ਪੈਣਾ ਵੀ ਇਹ ਜਿੱਦਾਂ ਆਪਾਂ ਖਬਰਾਂ ਦੇ ਵਿੱਚ ਪਹਿਲਾਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀ ਜਿਹੜੇ ਗੈਂਗਸ ਚੋਰੀ ਚਕਾਰੀ ਇਹ ਵੀ ਕਿਤੇ ਭਾਰਤ ਦੇ ਘੱਲੇ ਹੋਏ ਬੰਦੇ ਤੇ ਨਹੀਂ। ਮੈਨੂੰ ਤੇ ਸ਼ੱਕ ਜਿਹੜਾ ਇਸੇ ਤਰੀਕੇ ਵੱਲ ਨੂੰ ਜਿਹੜਾ ਉਹ ਜਾਪਦਾ ਆ ਵੀ ਭਾਰਤ ਦੇ ਸਰਕਾਰ ਦੇ ਦੁਆਰਾ ਸਿੱਖਾਂ ਦੀ ਛਵੀ ਪੰਜਾਬੀਆਂ ਦੀ ਜਿਹੜੀ ਛਵੀ ਆ ਉਸ ਨੂੰ ਦਾਗਦਾਰ ਕਰਨ ਦੇ ਲਈ ਜਿਹੜੇ ਸਟੇਟ ਸਪਾਂਸਰਡ ਇਹ ਜਿਹੜੇ ਬੰਦੇ ਆ ਉਹ ਲੋਕਾਂ ਨੂੰ ਜਿਹੜੇ ਉਹ ਘੱਲ ਰਹੇ ਸੀਗੇ। ਹੁਣ ਤੁਸੀਂ ਉਹ ਦੇਖੋ ਵੀ ਜਿਹੜਾ ਬੰਦਾ ਇੱਥੇ ਫਾਇਰ ਆਰਮ ਵੇਚਣ ਵਾਲਾ ਸੀਗਾ ਉਹ ਬਾਅਦ ਚ ਝੱਟ ਦੇਣੀ ਇੰਡੀਆ ਨੂੰ ਚੱਲਾ ਸੀਗਾ ਭੱਜ ਕੇ ਵੀ ਉੱਥੇ ਜਾ ਕੇ ਉਹ ਸੁਰੱਖਿਅਤ ਰਹੂਗਾ ਕਿਉਂਕਿ ਇੱਥੇ ਪੁੱਠੇ ਕੰਮ ਕਰਦਾ ਜਿਹੜਾ ਉਹ ਫੜ ਹੋਇਆ ਸੀ। ਇਹ ਚੀਜ਼ਾਂ ਜਿਹੜੀਆਂ ਸਾਰੀਆਂ ਆਪਸ ਦੇ ਵਿੱਚ ਮੈਚ ਕਰ ਰਹੀਆਂ ਆਪਸ ਦੇ ਵਿੱਚ ਜੁੜੀਆਂ ਨੇ ਤਾਰਾਂ। ਇਹ ਸਭ ਨੂੰ ਦੇਖਣ ਵਾਲੀ ਜਿਹੜੀ ਗੱਲ ਆ ਜਿਹੜਾ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਜਥੇਬੰਦੀ ਜਿਹੜਾ ਗਰਦਾਨਿਆ ਗਿਆ ਹੈ ਕੈਨੇਡਾ ਦੇ ਦੁਆਰਾ ਇਹ ਇਦਾਂ ਦੀ ਜਿਹੜੀ ਸਿਚੁਏਸ਼ਨ ਮਿਲਦਾ ਹੋ ਸਕਦਾ ਹਰਜੋਤ ਸਿੰਘ ਜੀ ਵੀ ਅਮਰੀਕਾ ਵਿੱਚ ਵੀ ਤੇ ਹੋਰ ਬਹੁਤ ਸਾਰੇ ਮੁਲਕਾਂ 'ਚ ਇਦਾਂ ਦਾ ਜਿਹੜਾ ਉਹ ਕੰਮ ਪਨਪ ਜਿਹੜਾ ਹੋ ਰਿਹਾ ਹੋਵੇ। ਸੋ ਇਹ ਵੇਖਣ ਵਾਲੀ ਜਿਹੜੀ ਗੱਲ ਆ ਇਹ ਤਾਰਾਂ ਜਿਹੜੀਆਂ ਜੁੜੀਆਂ ਜਿਹੜੀਆਂ ਹੁਣ ਨਜ਼ਰ ਆ ਰਹੀਆਂ ਜਿੱਥੇ 66 ਜਿਹੜੀਆਂ ਉਹਨਾਂ ਨੇ ਅਸੈਸੀਨੇਸ਼ਨ ਕੀਤੀਆਂ ਜਿਨ੍ਹਾਂ 'ਚ ਭਾਈ ਅਵਤਾਰ ਸਿੰਘ ਖੰਡਾ ਭਾਈ ਨਿੱਜਰ ਉਹਨਾਂ ਨੂੰ ਇਹਨਾਂ ਨੇ ਜਿਹੜਾ ਉਹ ਸ਼ਹੀਦ ਕੀਤਾ। ਉਸ ਤੋਂ ਇਲਾਵਾ ਇਹਨਾਂ ਨੇ ਹੋਰ ਕਈ ਥਾਵਾਂ ਦੇ ਉੱਤੇ ਇਦਾਂ ਦੀਆਂ ਕਾਰਵਾਈਆਂ ਕੀਤੀਆਂ ਆ। ਕਹਿੰਦੇ ਵੀ ਇਹ ਸਾਰਾ ਜਿਹੜਾ ਕੰਮ ਕੀਤਾ ਜਾ ਰਿਹਾ ਆ ਮੋਦੀ ਦੀ ਛਵੀ ਨੂੰ ਡੋਮੈਸਟਿਕਲੀ ਮਜ਼ਬੂਤ ਜਿਹੜਾ ਉਹ ਦਿਖਾਉਣ ਦੇ ਲਈ ਵੀ ਐਜ਼ ਏ ਸਟਰੋਂਗ ਮੈਨ ਵੀ ਅਸੀਂ ਨਹੀਂ ਕਿਸੇ ਤੋਂ ਡਰਦੇ ਅਸੀਂ ਤਾਂ
ਆਪਣੇ ਜਿਹੜੇ ਆ ਦੋਸਤ ਮੁਲਕਾਂ ਦੇ ਵਿੱਚ ਜਾ ਕੇ ਉਹਨਾਂ ਦੀ ਸੋਵਰਨਟੀ ਨੂੰ ਛਿੱਕੇ ਟੰਗਦੇ ਹੋਏ ਵੀ ਉੱਥੇ ਜਾ ਕੇ ਜਿਹੜੀ ਕਤਲੋਗਾਰ ਤੇ ਟਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਆ ਉਹ ਜਿਹੜੀ ਉਹ ਕਰ ਰਹੇ ਹੈਗੇ ਆ। ਸੋ ਇਹ ਸਟਰੋਂਗਮੈਨ ਨੈਰੇਟਿਵ ਜਿਹੜਾ ਆ ਉਹ ਉੱਥੇ ਪੇਸ਼ ਕਰਨ ਦੀ ਮੋਦੀ ਦੇ ਲਈ ਕੀਤੀ ਜਿਹੜੀ ਉਹ ਜਾ ਰਹੀ ਆ। ਪਰ ਇਹ ਆ ਵੀ ਸਿੱਖਾਂ ਨੂੰ ਬਹੁਤ ਹੀ ਜ਼ਿਆਦਾ ਸੁਹਿਰਦ ਤੇ ਸੁਚੇਤ ਰਹਿਣ ਦੀ ਜਿਹੜੀ ਉਹ ਜ਼ਰੂਰਤ ਆ। ਬਹੁਤ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨਾਂ ਤੇ ਜਿਹੜੀਆਂ ਜਥੇਬੰਦੀਆਂ ਆ, ਹੋ ਸਕਦਾ ਹੈ ਵੀ ਉਹਨਾਂ ਵਿੱਚ ਭਾਰਤ ਦੇ ਇਹਨਾਂ ਦੂਤਾਂ ਦੀ ਜਿਹੜੀ ਉਹ ਘੁਸਪੈਠ ਹੋ ਚੁੱਕੀ ਹੋਵੇ। ਉਹ ਉਹਨਾਂ ਜਥੇਬੰਦੀਆਂ ਨੂੰ ਨੁਕਸਾਨ ਪਹੁੰਚਾਉਣ ਲਈ ਆਪਸ ਦੇ ਵਿੱਚ ਪਾਟੋ ਧਾੜ ਜਿਹੜੇ ਉਹ ਕਰਨ ਦੇ ਲਈ ਜਥੇਬੰਦੀਆਂ ਇੱਕ ਦੂਜੇ ਦੇ ਨਾਲ ਗਾਲੀ ਗਲੋਚ ਜਿਹੜੀਆਂ ਉਹ ਕਰਦੀਆਂ ਰਹਿਣ, ਇਹ ਇਹਨਾਂ ਦੇ ਮੋਡਸ ਆਪਰੈਂਡੀ ਦੇ ਵਿੱਚੋਂ ਜਿਹੜਾ ਇੱਕ ਕਾਰਨ ਜਿਹੜਾ ਇੱਕ ਕਹਿ ਸਕਦੇ ਵੀ ਨੁਕਤਾ ਹੈਗਾ ਆ। ਸੋ ਬਹੁਤ ਜਿਹੜੇ ਸਿੱਖ ਜਥੇਬੰਦੀਆਂ ਆ ਉਹਨਾਂ ਨੂੰ ਧਿਆਨ ਦੇ ਨਾਲ ਚੱਲਣ ਦੀ ਜਿਹੜੀ ਇੱਥੇ ਜ਼ਰੂਰਤ ਹੈਗੀ ਆ। ਗੁਰੂ ਘਰਾਂ ਨੂੰ ਅਜਿਹੇ ਜਿਹੜੇ ਲੋਕ ਜਿਹੜੇ ਪੁੱਠੇ ਕਾਰੇ ਜਿਹੜੇ ਕਰਦੇ ਆ, ਉਹਨਾਂ ਦਾ ਸੋਸ਼ਲ ਬਾਈਕਾਟ ਕਰਨ ਦੇ ਜਿਹੜੇ ਆ ਉਹ ਮੇਰੇ ਹਿਸਾਬ ਦੇ ਨਾਲ ਐਕਸ਼ਨ ਜਿਹੜੀ ਉਹ ਲੈਣ ਦੀ ਜ਼ਰੂਰਤ ਆ। ਇਹਨਾਂ ਨੂੰ ਸਬਕ ਨਹੀਂ ਆਉਣਾ ਉਨੀ ਦੇਰ ਤੱਕ, ਕਿਉਂਕਿ ਇਹ ਆ ਰਹੇ ਨੇ ਉੱਥੋਂ ਟ੍ਰੇਨਿੰਗਾਂ ਲੈ ਕੇ ਆ ਰਹੇ ਨੇ ਤੇ ਆ ਕੇ ਇੱਥੇ ਸਭ ਨੂੰ ਬਦਨਾਮ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ। ਸੋ ਇਹ ਵੀ ਜਿਹੜਾ ਉਹ ਵਾਚ ਕਰਨ ਦੀ ਜਿਹੜੀ ਹਰਜੋਤ ਸਿੰਘ ਜੀ ਜ਼ਰੂਰਤ ਆ। ਜਿਹੜੇ ਸਿੱਖ ਜਥੇਬੰਦੀਆਂ ਦੇ ਜਿਹੜੇ ਸਿੱਖ ਲੀਡਰ ਆ, ਉਹ ਜਿਹੜਾ ਇਸ ਦੇ ਵੱਲ ਨੂੰ ਵੀ ਜ਼ਰੂਰ ਧਿਆਨ ਜਿਹੜਾ ਉਹ ਦੇਣ ਵੀ ਕੀ ਇਸ ਦੇ ਵਿੱਚ ਅਗਲਾ ਐਕਸ਼ਨ ਲੈਣਾ ਆ। ਨਹੀਂ ਤਾਂ ਪੁਲ ਥੱਲੋਂ ਪਾਣੀ ਲੰਘ ਗਿਆ ਤੇ ਮੁੜ ਕੇ ਵਾਪਸ ਜਿਹੜਾ ਉਹ ਕਦੀ ਨਹੀਂ ਆਉਂਦਾ ਹੁੰਦਾ। ਜੀ। ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਆਪਾਂ ਕੱਲ ਖਬਰ ਸਾਂਝੀ ਕੀਤੀ ਸੀ ਕਿ ਕੈਲੀਫੋਰਨੀਆ ਦੇ ਵਿੱਚ ਇੱਕ ਜਿਹੜਾ ਨਵਾਂ ਬਿੱਲ ਆ ਉਹ ਲਿਆਉਣ ਦੀ ਕੋਸ਼ਿਸ਼ ਹੋ ਰਹੀ ਆ। ਅਸੈਂਬਲੀ ਦੇ ਵਿੱਚ ਤਾਂ ਉਹ ਪਾਸ ਵੀ ਹੋ ਗਿਆ ਹੈਗਾ, ਕੁਝ ਅਪਰੋਪਰੀਏਸ਼ਨ ਕਮੇਟੀਜ਼ ਜਾ ਰਿਹਾ ਹੈਗਾ। ਸੋ ਉਹਨੂੰ ਲੈ ਕੇ ਉਹ ਜਿਹੜਾ ਬਿੱਲ ਆ ਮਾਈਲ ਪਰ ਮਾਈਲ ਹਨਾ, ਇੱਕ ਤਾਂ ਆਲਰੇਡੀ ਤੁਸੀਂ ਜਦੋਂ ਕਾਰ ਲੈਂਦੇ ਉਹਦੇ ਟੈਕਸ ਦਿੰਦੇ ਆ, ਫਿਰ ਜਦੋਂ ਗੈਸ ਭਰਾਣੇ ਆ 61 ਸੈਂਟ ਪਰ ਗੈਲਨ ਟੈਕਸ ਦਿੰਦੇ ਆ। ਉਹ ਤੋਂ ਬਾਅਦ ਹੁਣ ਫੇਰ ਕੈਲੀਫੋਰਨੀਆ ਦੀ ਸਰਕਾਰ ਹੋਰ ਤੁਸੀਂ ਕਿੰਨੇ ਮੀਲ ਕਾਰ ਚਲਾਣੇ ਆ। ਜੇ ਹੁਣ ਤੁਸੀਂ ਕੰਮ ਕਰਦੇ ਤਾਂ ਵੀ ਤੁਹਾਡੇ ਤੇ ਟੈਕਸ ਆ, ਕਿਉਂਕਿ ਜੇ ਕੰਮ ਕਰਦੇ ਤਦ ਹੀ ਕਾਰ ਚਲਾਣੇ ਆ। ਜੇ ਵਿਹਲੇ ਤੁਸੀਂ ਫੂਡ ਸਟੈਂਪ ਲੈ ਰਹੇ ਆ, ਘਰ ਬੈਠੇ ਆ, ਫੇਰ ਥੋੜ੍ਹਾ ਕਾਰ ਚਲਾਣੀ ਆ। ਸੋ ਉਸ ਚੱਕਰ ਦੇ ਵਿੱਚ ਵੋਟਿੰਗ ਦੇ ਵਿੱਚ ਜਸਮੀਤ ਕੌਰ ਬੈਂਸ ਉਹਨਾਂ ਨੇ ਉਲਟ ਵੋਟ ਵੀ ਪਾਈ ਸੀ। ਹੁਣ ਇੱਕ ਰਿਫਾਰਮ ਕੈਲੀਫੋਰਨੀਆ ਵੱਲੋਂ ਜਿਹੜੀ ਇਹ ਪਟੀਸ਼ਨ ਵੀ ਸ਼ੁਰੂ ਕੀਤੀ ਗਈ ਹੈਗੀ ਆ, ਸਟਾਪ ਕੈਲੀਫੋਰਨੀਆ ਪੋਲੀਟੀਸ਼ੀਅਨਸ ਫਰੋਮ ਇੰਪੋਜ਼ਿੰਗ ਏ ਨਿਊ ਮਾਈਲੇਜ ਟੈਕਸ। ਕਹਿੰਦੇ ਵੀ ਇਹ the California mileage tax proposal would require tracking every driver's mileage and charging the 6 cent per mile they drive. So 6 ਸੈਂਟ ਪਰ ਮੀਲ ਦੇ ਹਿਸਾਬ ਨਾਲ ਉਹ ਜੇ ਤੁਸੀਂ ਡਰਾਈਵ ਕਰਦੇ ਆ ਤੇ ਤੁਹਾਡੇ ਤੇ ਚਾਰਜ ਕਰੂਗੇ। ਹੁਣ ਤੁਸੀਂ ਦੇਖੋ ਜੇ 10,000 ਮੀਲ ਵੀ ਤੁਸੀਂ ਡਰਾਈਵ ਕਰੀ ਤਾਂ 6 ਸੈਂਟ ਦੇ ਹਿਸਾਬ ਨਾਲ ਲਾ ਲਓ ਵੀ ਇਹ ਤੁਹਾਨੂੰ ਟੈਕਸ ਹੋਰ ਦੇਣਾ ਪਊਗਾ। ਸੋ ਇਹ ਲਗਭਗ ਫੇਰ ਕਹਿੰਦੇ ਵੀ ਗੈਸ ਦੇ ਟੈਕਸ ਦੇ 80 ਸੈਂਟ ਦੇ ਬਰਾਬਰ ਇਕਵੀਵਲੈਂਟ ਹੋ ਜਾਂਦਾ ਹੈਗਾ। ਇਸ ਬਿੱਲ ਦੇ ਲਾਗੂ ਹੋਣ ਦੇ ਨਾਲ ਕੈਲੀਫੋਰਨੀਆ ਦੇ ਡਰਾਈਵਰਸ ਨੂੰ 900 ਤੋਂ ਲੈ ਕੇ $1,200 ਹਰ ਸਾਲ ਹਾਇਰ ਟੈਕਸ ਦੇਣੇ ਪਊਗੇ। ਕਿਹਨਾਂ ਦੇ ਲਈ? ਜਿਹੜੀਆਂ ਪੂਅਰਲੀ ਮੇਨਟੇਨਡ ਫਰੀਵੇਜ਼ ਹੈਗੀਆਂ। ਆਪਾਂ ਦੇਖਿਆ ਵੀ ਹਜੇ ਕਿੰਨੇ ਹਾਈਵੇਜ਼ ਆ ਜਾਂ ਸਟੇਟ ਦੇ ਆ ਜਾਂ ਲੋਕਲ ਸੜਕਾਂ ਆ, ਉਹਨਾਂ ਦੀ ਕੰਡੀਸ਼ਨ ਕੀ ਹੈਗੀ ਆ, ਆਲਰੇਡੀ ਕਿੰਨਾ ਟੈਕਸ ਦੇ ਰਹੇ ਆ। 61 ਸੈਂਟ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਵੀ ਅਮਰੀਕਾ ਦੀਆਂ ਪਹਿਲੀਆਂ 2-3 ਸਟੇਟਾਂ 'ਚ ਹੋਣਾ ਜਿੱਥੇ ਗੈਸ ਦੇ ਉੱਤੇ ਟੈਕਸ ਲੱਗਦਾ। ਉਹ ਤੋਂ ਉੱਪਰ ਹੁਣ ਇਹ ਡਰਾਈਵ ਕਰਨ ਤੇ ਵੀ ਟੈਕਸ ਲੱਗੂਗਾ। ਸੋ ਉਹਦੇ ਵਿਰੋਧ ਦੇ ਵਿੱਚ ਪਟੀਸ਼ਨ ਸ਼ੁਰੂ ਹੋਈ ਉਹ ਹੈਗੀ ਆ ਰਿਫਾਰਮ ਕੈਲੀਫੋਰਨੀਆ। ਸੋ ਜੇ ਤੁਸੀਂ ਚਾਹੁੰਦੇ ਆ ਵੀ ਨਾ ਤੁਹਾਡਾ ਟੈਕਸ ਵਧਾਇਆ ਜਾਵੇ ਤੇ ਤੁਸੀਂ ਇਸ ਪਟੀਸ਼ਨ ਦੇ ਉੱਤੇ ਜ਼ਰੂਰ ਸਾਈਨ ਕਰ ਦਿਓ। ਜੀ ਹਰਜੋਤ ਸਿੰਘ ਜੀ, ਗੂਗਲ ਤਾਂ ਕਹਿੰਦਾ ਵੀ ਕੈਲੀਫੋਰਨੀਆ 'ਚ ਤਕਰੀਬਨ 61 ਨਹੀਂ 71 ਸੈਂਟ ਜੋ ਪਰ ਗੈਲਨ ਜਿਹੜਾ ਉਹ ਟੈਕਸ, ਤੇ ਦੂਜੇ ਨੰਬਰ ਤੇ ਇਲੀਨੋਇਸ ਹੁੰਦਾ ਹੈ 66 ਸੈਂਟ ਜਿਹੜਾ ਉਹ ਉਹਨਾਂ ਦੇ ਉੱਤੇ ਜਿਹੜਾ ਉਹ ਲੱਗਦਾ ਆ। ਤੇ ਗੱਡੀ ਚਲਾਉਣ ਦਾ ਵੀ ਜਿਹੜਾ ਮੁੱਲ ਆ ਉਹ ਹੁਣ ਤਾਰਨਾ ਪੈਣਾ। ਕੱਲ ਵੀ ਆਪਾਂ ਜਿੱਦਾਂ ਗੱਲ ਕਰ ਰਹੇ ਸੀ ਕਿ ਵੀ ਰਜਿਸਟ੍ਰੇਸ਼ਨ ਫੀਸ ਵੀ ਦਿਓ, ਫਿਰ ਗੱਡੀ ਦੀ ਮੇਨਟੇਨੈਂਸ, ਤੇਲ ਜਦੋਂ ਪਾਉਣਾ ਉਹਦੇ ਤੇ ਵੀ ਉਹ, ਤੇ ਫਿਰ ਕਿੰਨੇ ਮੀਲ ਚਲਾਏ ਆ ਉਹਦੇ ਤੇ ਵੀ ਜਿਹੜਾ ਉਹ ਪਤਾ ਨਹੀਂ ਕੀ ਸੋਚ ਕੇ ਉਹ ਕਿਹੜਾ ਰਾਤ ਨੂੰ ਇਹਨਾਂ ਨੂੰ ਸੁਪਨਾ ਆਉਂਦਾ ਪੋਲੀਟੀਸ਼ੀਅਨਾਂ ਨੂੰ, ਤੇ ਕਿੱਦਾਂ ਦਾ ਜਿਹੜਾ ਕਾਨੂੰਨ ਆ ਉਹ ਮੂੰਹ ਚੱਕ ਕੇ ਜਿਹੜਾ ਉਹ ਚੱਕ ਲਿਆਉਂਦੇ ਆ। ਆਪ ਤਾਂ ਉਹਨਾਂ ਨੂੰ ਸਰਕਾਰੀ ਮਿਲਾਂ ਤਾਂ ਗੱਡੀਆਂ ਮਿਲੀਆਂ ਹੁੰਦੀਆਂ, ਇਹਨਾਂ ਨੇ ਕਿਹੜਾ ਪੱਲਿਓ ਜਾਣਾ, ਉਹ ਵੀ ਟੈਕਸ ਪੇਅਰ ਮਨੀ ਨੇ ਜਿਹੜਾ ਉਹ ਪੇ ਕਰਨਾ ਉਹਨਾਂ ਸਾਰਿਆਂ ਦੇ ਲਈ। ਸੋ ਹਿਸਾਬ ਲਾ ਲਓ ਵੀ ਇਹ ਸਾਰਾ ਕੁਛ ਜਿਹੜਾ ਉਹ ਚੱਲ ਰਿਹਾ ਹੈਗਾ ਆ, ਤੇ ਲੋਕਾਂ ਨੂੰ ਬੜੀ ਤੇਜ਼ੀ ਦੇ ਨਾਲ ਇਸ ਦੇ ਉਲਟ ਆਵਾਜ਼ ਚੱਕਣੀ ਚਾਹੀਦੀ ਆ। ਐਵੇਂ ਹੱਥ ਤੇ ਹੱਥ ਧਰ ਕੇ ਜਿਹੜੇ ਉਹ ਨਾ ਬੈਠੇ ਰਿਹੋ, ਤੁਹਾਡੇ ਸਿਰ ਧੱਕੇ ਦੇ ਨਾਲ ਇਹ ਜਿਹੜਾ ਟੈਕਸ ਮੜਨ ਦੀ ਜਿਹੜੀ ਉਹ ਕੋਸ਼ਿਸ਼ ਹੋ ਰਹੀ ਆ। ਸਗੋਂ
ਟੈਕਸ ਜਿਹੜਾ ਜੇ ਤੁਸੀਂ ਹੁਣ ਮੰਨ ਲਓ ਇਹ ਕਰਨਾ ਚਾਹੁੰਦੇ ਤਾਂ ਫਿਰ ਦੂਜਾ ਟੈਕਸ ਬੰਦ ਕਰੋ ਜਿਹੜਾ ਲੈਂਦੇ ਆ, ਜਿਹੜਾ ਗੈਸ ਦੇ ਉੱਤੇ ਜਿਹੜਾ ਲੈਂਦੇ ਆ ਉਹ ਬੰਦ ਕਰੋ। ਜੇ ਸਾਰਿਆਂ ਨੂੰ ਕਹਿੰਦੇ ਆ ਵੀ ਤੁਸੀਂ ਉਸ ਦੇ ਹਿਸਾਬ ਦੇ ਨਾਲ ਬਰਾਬਰ ਕਰਨਾ ਵੀ ਇਲੈਕਟ੍ਰਿਕ ਗੱਡੀਆਂ ਦੇ ਉੱਤੇ ਵੀ ਉਹਨਾਂ ਦਾ ਸਾਨੂੰ ਟੈਕਸ ਨਹੀਂ ਆਉਂਦਾ, ਤੇ ਜੇ ਮਾਈਲ ਦਾ ਕਰਨਾ ਤੇ ਫਿਰ ਦੂਜਾ ਬੰਦ ਕਰ ਦਿਓ ਜਿਹੜਾ 71 ਸੈਂਟ 60 ਸੈਂਟ ਜਿਹੜੇ ਤੁਸੀਂ ਲੈਂਦੇ ਆ ਸਾਡੇ ਕੋਲ ਗੈਲਨ ਦੇ ਉੱਤੇ, ਤੇ ਫਿਰ ਉਹ ਬੰਦ ਕਰੋ ਉਹ ਸਾਰੀਆਂ ਚੀਜ਼ਾਂ। ਪਰ ਉਹ ਕਰਨਾ ਨਹੀਂ ਆ, ਉਹ ਜੀ। ਕਹਿੰਦੇ ਵੀ ਹੋਰ ਨਿਚੋੜ ਲਓ ਲੋਕਾਂ ਨੂੰ, ਬਸ ਉਸ ਦੇ ਉੱਤੇ ਜਿਹੜਾ ਇਹਨਾਂ ਦਾ ਜ਼ੋਰ ਲੱਗਾ ਹੋਇਆ। ਸੋ ਆਵਾਜ਼ ਬੁਲੰਦ ਕਰੋ ਆਪਣੀ ਇਸ ਦੇ ਵਿੱਚ, ਜੇ ਕਿਤੇ ਕੋਈ ਇਸ ਦਾ ਪ੍ਰਦਰਸ਼ਨ ਹੁੰਦਾ ਇਸ ਦੇ ਉਲਟ ਤੇ ਜਾਇਓ ਵੀ ਸਾਰੇ ਜਾਣੇ ਵੱਧ ਚੜ ਕੇ ਪਟੀਸ਼ਨ ਵੀ ਕਰੋ, ਪਰ ਮੇਕ ਸ਼ੋਰ petition ਕਰੋ ਦੇ ਵੀ। ਪਟੀਸ਼ਨ ਉਹੀ ਕਰਨ ਜਿਹੜੇ ਰਜਿਸਟਰਡ ਵੋਟਰ ਹੈਗੇ ਆ। ਆਮ ਲੋਕ ਜਿਹੜੇ ਆ ਉਹ ਨਾ ਕਰਨ, ਕੱਲ ਨੂੰ ਪ੍ਰੋਬਲਮ ਨਾ ਆਵੇ ਤੁਹਾਡੇ ਕੋਈ ਇਮੀਗ੍ਰੇਸ਼ਨ ਸਟੇਟਸ 'ਚ। ਸੋ ਜਿਹੜੇ ਰਜਿਸਟਰਡ ਵੋਟਰ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਇਸ ਦਾ ਕੋਈ ਨਹੀਂ ਦਿੱਕਤ ਨਹੀਂ ਹੋਣੀ ਚਾਹੀਦੀ, ਕਿਉਂਕਿ ਗੱਡੀ ਤਾਂ ਸਾਰਿਆਂ ਨੇ ਚਲਾਉਣੀ ਆ, ਉਹ ਕਿਹੜਾ ਟੈਕਸ ਲੈ। ਜੀ ਪਰ ਪਤਾ ਨਹੀਂ ਉਹ ਜਿਨ੍ਹਾਂ ਨੇ ਪਟੀਸ਼ਨ ਸ਼ੁਰੂ ਕੀਤੀ ਉਹ ਨਾ ਜਿਹੜੀ ਆਰਗੇਨਾਈਜੇਸ਼ਨ ਨੇ ਉਹਨਾਂ ਨੇ ਅੱਛਾ। ਲਿਖਿਆ ਰਜਿਸਟਰਡ ਵੋਟਰ ਜਾਂ ਹਾਂਜੀ। ਓਕੇ ਸੋ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਹੈ। ਜਾਂਦੇ ਬ੍ਰੇਕਿੰਗ ਨਿਊਜ਼ ਦੱਸਦੇ ਜਾਈਏ। ਯੂਐਸ ਫਾਈਟਰ ਜੈਟਸ ਨੇ ਇੱਕ ਇਰਾਨੀਅਨ ਡਰੋਨ ਨੂੰ ਥੱਲੇ ਸਿੱਟਿਆ ਹੈ, ਜੋ ਕਿ ਜਿਹੜਾ ਕੈਰੀਅਰ USS ਐਬਰਾਹਿਮ ਲਿੰਕਨ ਆ ਨਾਰਥ ਅਰੇਬੀਅਨ ਸੀ ਦੇ ਵਿੱਚ ਇਸ ਟਾਈਮ ਹੈਗਾ ਆ, ਉਹਦੇ ਉੱਤੇ ਉਹਨਾਂ ਨੇ ਉਧਰ ਨੂੰ ਆ ਰਿਹਾ ਸੀ ਜਿਸ ਟਾਈਮ ਦੇ ਉੱਤੇ, ਇਹ ਸਿਰਫ 4-5 ਮਿੰਟ ਪਹਿਲਾਂ ਦੀ ਖਬਰ ਆ, ਅਮਰੀਕਾ ਦੇ ਫਾਈਟਰ ਜੈਟਸ ਨੇ ਇਰਾਨ ਦਾ ਡਰੋਨ ਆ ਉਹ ਥੱਲੇ ਸਿੱਟਿਆ ਹੈਗਾ ਆ। ਸੋ ਕਹਿੰਦੇ ਵੀ ਨੇਵੀ ਡਿਸਟਰਾਇਰ ਜੋ ਆ ਉਹਦਾ ਜਿਹੜਾ ਅਸਿਸਟੈਂਸ ਲਈ ਗਈ ਹੈਗੀ ਆ, ਤੇ US ਫਲੈਗ ਟੈਂਕਰ ਉਸ ਨੂੰ ਵੀ ਇਰਾਨੀਅਨਸ ਵੱਲੋਂ ਹਰਾਸ ਕੀਤਾ ਗਿਆ। ਸੋ ਸਿਚੁਏਸ਼ਨ ਜਿਹੜਾ ਨਾਰਥ ਅਰੇਬੀਅਨ ਸੀ ਦੇ ਵਿੱਚ ਇਸ ਟਾਈਮ ਕਾਫੀ ਟੈਂਸ ਹੈਗੀ ਜੀ। ਤੇ ਹਰਜੋਤ ਸਿੰਘ ਜੀ ਸਮਾਂ ਜਿਹੜਾ ਉਹ ਸਮਾਪਤ ਹੈ, ਤੇ ਹੁਣ ਲਵਾਂਗੇ ਆਪਾਂ ਜਿਹੜਾ ਉਹ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। You